ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਦੱਸਣਗੇ ਕੁਛ ਕੁ ਹੈਡਿੰਗਸ ਜਿਹੜੇ ਅਖਬਾਰਾਂ ਦੇ ਬਣੇ ਨੇ ਕਿ ਉਹਨਾਂ ਦੇ ਪਿੱਛੇ ਕੀ ਹੁੰਦਾ। ਸਾਡੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੇ ਮਿੰਟੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਜਿਹੜੀ ਗੜਬੜ ਆ ਭਾਰਤ ਤੇ ਪਾਕਿਸਤਾਨ ਦੀ, ਉਸ ਦੇ ਵਿੱਚ ਬੜੀ ਇੱਕ ਦੂਸਰੇ ਦੇ ਖਿਲਾਫ ਮੋਰਚੇ ਖੁੱਲ੍ਹੇ ਗਏ ਸੀਗੇ, ਪਰ ਉਸ ਦੇ ਵਿੱਚ ਹੁਣ ਜਿਹੜਾ ਪਾਕਿਸਤਾਨ ਆ ਉਹ ਥੋੜ੍ਹਾ ਜਿਹਾ ਨਰਮ ਪਿਆ ਹੈ। ਤੇ ਨਵਾਜ਼ ਸ਼ਰੀਫ ਨੇ ਵੀ ਇੱਕ ਬਿਆਨ ਦਿੱਤਾ ਹੈ ਆਪਣੀ ਫੌਜ ਨੂੰ ਕਿ ਜਾਂ ਤੇ ਅੱਤਵਾਦੀਆਂ ਦੇ ਖਿਲਾਫ ਲੜੋ ਤੇ ਜਾਂ ਫਿਰ ਅਲੱਗ ਥਲੱਗ ਹੋਣ ਦੀਆਂ ਤਿਆਰੀਆਂ ਕਰ ਲਓ। ਪਾਕਿਸਤਾਨ ਦੇ ਵਿੱਚ ਅਸਲ ਦੇ ਅੰਦਰ 2-3 ਸਰਕਾਰਾਂ ਚੱਲਦੀਆਂ। ਇੱਕ ਤੇ ਇਹ ਅਲੀ ਬਾਬਾ 40 ਚੋਰ ਵਾਲੀ ਸਰਕਾਰ ਜਿਹੜੀ ਨਵਾਜ਼ ਸ਼ਰੀਫ ਹੋਰਾਂ ਵਾਲੀ ਹੈ, ਇੱਕ ਪਾਸੇ 47 ਵਾਲੀ ਸਰਕਾਰ ਆ ਜਿਨ੍ਹਾਂ ਨੂੰ ਅੱਤਵਾਦੀ ਆਪਾਂ ਕਹਿ ਦਿੰਦੇ ਹਾਂ। ਤੀਜੀ ਹੈ ISI ਤੇ ਫੌਜ। ਇਹ ਤਿੰਨੇ ਸਮਾਂਤਰ ਹੀ ਉੱਥੇ ਚੱਲਦੀਆਂ। ਤਿੰਨਾਂ ਦੇ ਵਿੱਚ ਨਵਾਜ਼ ਸ਼ਰੀਫ ਦਾ ਜਿਹੜਾ ਰੁਤਬਾ ਸਾਰਿਆਂ ਨੂੰ ਪਤਾ ਕਿ ਕਿਸ ਤਰ੍ਹਾਂ ਦਾ। ਇਹ ਗੱਲ ਸੁਣਨੋਂ ਆਉਂਦੀ ਪਈ ਹੈ ਕਿ ਉਹਨੇ ਫੌਜ ਨੂੰ ਸਿੱਧਾ ਦੋ ਟੁਕਿਆ ਕਿ ਜਾਂ ਤੇ ਹੁਣ ਕਾਰਵਾਈ ਕਰੋ, ਅੱਤਵਾਦ ਦੇ ਖਿਲਾਫ ਜਿਹੜੀ ਸਰਕਾਰ ਕਾਰਵਾਈ ਕਰੇਗੀ ਉਹਦੇ 'ਚ ਸਹਿਯੋਗ ਕਰੋ, ਨਹੀਂ ਤੇ ਫਿਰ ਅਲੱਗ ਥਲੱਗ ਹੋਣ ਲਈ ਤਿਆਰ ਰਹਿ ਜਾਓ। ਇਹਦਾ ਵੈਸੇ ਹੁਣ ਜੇ ਆਪਾਂ ਮਤਲਬ ਕੱਢੀਏ ਤੇ ਸਪਸ਼ਟ ਤੌਰ ਤੇ ਉਹਨਾਂ ਨੂੰ ਦਿਖਾਈ ਦਿੰਦਾ ਪਿਆ, ਕਿਉਂਕਿ ਸਾਰਕ ਦੇ ਵਿੱਚ ਉਹ ਉਥਲ ਪੁਥਲ ਹੋ ਗਏ, ਉਥਲ ਪੁਥਲ ਦਾ ਸ਼ਿਕਾਰ ਹੋ ਗਏ। UN ਦੇ ਵਿੱਚ ਵੀ ਉਹਨਾਂ ਗੱਲ ਨਹੀਂ ਰਹੀ। ਇੱਕ ਚੀਨ ਹੀ ਉਹਨਾਂ ਦੇ ਨਾਲ ਹਿੱਕ ਡਾ ਕੇ ਖੜਾ ਹੈ, ਬਾਕੀ ਸਾਰੇ ਪਾਸੇ ਉਹਨਾਂ ਦੀ ਕੂਟਨੀਤਿਕ ਤੌਰ ਤੇ ਹਾਰ ਹੁੰਦੀ ਜਾਪਦੀ ਹੈ। ਪਰ ਨਾਲ ਇਹ ਵੀ ਯਾਦ ਰੱਖਣਾ ਪਵੇਗਾ ਕਿ ਨਵਾਜ਼ ਸ਼ਰੀਫ ਗੱਲ ਜਿਹੜੀ ਹੈ ਉਹ ਆਪਣੇ ਆਪ ਨਹੀਂ ਕਹਿ ਸਕਦਾ। ਕਿਤੇ ਇਹ ਨਾ ਹੋਵੇ ਕਿ ਇਹ ਕੋਈ ਉਹਨਾਂ ਦੀ ਆਪਣੀ ਅੰਦਰੂਨੀ ਕੂਟਨੀਤੀ ਹੋਵੇ ਕਿ ਹੁਣ ਮੋੜਾ ਪਾਈਏ ਹਾਲਾਤ ਨੂੰ। ਹਾਲਾਤ ਸਾਰੇ ਇਹੋ ਜਿਹੇ ਬਣਦੇ ਜਾਂਦੇ ਆ ਕਿ ਸਾਰੇ ਮੁਲਕ ਹੀ ਇਹ ਸੋਚਦੇ ਕਿ ਸਾਰੀ ਦੁਨੀਆ ਨੂੰ ਇੰਨੀ ਚੁਆਤੀ ਲਾਈ ਹੋਈ ਆ, ਇਹ ਲਾਂਬੂ ਲਾਈ ਫਿਰਦਾ ਪਾਕਿਸਤਾਨ। ਇਹ ਨਾ ਹੋਵੇ ਕਿ ਆਰਥਿਕ ਪਾਬੰਦੀਆਂ ਲੱਗ ਜਾਣ, ਕੋਈ ਇਹੋ ਜਿਹਾ ਕੋਈ ਵੱਡਾ ਕੋਈ ਸਿਰ ਸਿਆਪਾ ਪੈ ਜਾਵੇ, ਮੁੜ ਕੇ ਨਾ ਉੱਧਰ ਦੇ ਰਹੀਏ ਨਾ ਇੱਧਰ ਦੇ ਰਹੀਏ। ਵੈਸੇ ਨਵਾਜ਼ ਸ਼ਰੀਫ ਨੇ ਇਹ ਗੱਲ ਕਹੀ ਹੈ। ਦੂਜੇ ਪਾਸੇ ਜਿਹੜਾ ਇਮਰਾਨ ਖਾਨ ਇਹਨਾਂ ਦਾ ਸਿਆਸੀ ਵਿਰੋਧੀ ਹੈ ਤੇ ਫੌਜ ਦੇ ਬਹੁਤ ਨੇੜੇ ਹੈ ਇਸ ਸਮੇਂ, ਸਭ ਤੋਂ ਨੇੜਲਾ ਨੇਤਾ ਫੌਜ ਦੇ ਜਿਹੜੇ ਸੰਬੰਧਾਂ ਦੀ ਗੱਲ ਜੇ ਕਰੀਏ ਤੇ ਉਹਨੇ ਇਹ ਗੱਲ ਕਹੀ ਹੈ ਕਿ ਨਰਿੰਦਰ ਮੋਦੀ ਹੈ ਜਿਹੜਾ ਉਹ ਪਾਕ ਨੂੰ ਅਲੱਗ ਥਲੱਗ ਕਰਦਾ ਪਿਆ, ਜਦ ਕਿ ਸਾਡਾ ਜਿਹੜਾ ਪ੍ਰਧਾਨ ਮੰਤਰੀ ਹੈ ਉਹ ਉਹਦੇ ਨਾਲ ਮਿੱਤਰਤਾ ਨਿਭਾਉਂਦਾ ਫਿਰਦਾ। ਸੋ ਇਮਰਾਨ ਖਾਨ ਦਾ ਇਹ ਬਿਆਨ ਆਉਣਾ, ਨਵਾਜ਼ ਸ਼ਰੀਫ ਦਾ ਇਹ ਬਿਆਨ ਆਉਣਾ, ਹੁਣ ਜਾਂ ਤੇ ਨਵਾਜ਼ ਸ਼ਰੀਫ ਹੈ ਜਿਹੜਾ ਉਹ ਆਪਣਾ ਟਾਲਾ ਕੋਈ ਆਪਣੇ ਪੱਧਰ ਤੇ ਕਰਦਾ ਪਿਆ, ਜਾਂ ਫਿਰ ਉਹ ਸਾਰੇ ਰਲ ਕੇ ਇਹੋ ਜਿਹਾ ਟਾਲਾ ਜਿਹੜਾ ਕਰਦੇ ਪਏ ਕਿ ਇਹ ਜਿਹੜਾ ਸ਼ਨੀ ਦਾ ਢਈਆ ਸਾਡੇ ਤੋਂ ਇੱਕ ਵਾਰੀ ਟਲੇ, ਹਾਲਾਤ ਹੈ ਜਿਹੜੇ ਸੁਖਾਵੇਂ ਹੋਣ ਤੇ ਫਿਰ ਗੱਲਬਾਤ ਲਈ ਅੱਗੇ ਵਧਿਆ ਜਾਵੇ। ਦੂਜੇ ਪਾਸੇ ਉਧਰ ਇਹ ਚੱਲਦਾ ਪਿਆ। ਸਾਡੇ ਦੂਜੇ ਪਾਸੇ ਜੇ ਵੇਖੀਏ, ਦੂਜੇ ਪਾਸੇ ਵੀ ਇੱਥੇ ਘੱਟ ਨਹੀਂ ਹੋਣ ਡਈ। ਅੱਜ ਕੇਜਰੀਵਾਲ ਬਾਰੇ ਇੱਕ ਬੋਲਿਆ, ਉਹ ਕਹਿੰਦਾ ਜੀ ਕੇਜਰੀਵਾਲ ਨੂੰ ਉੱਥੇ ਚੋਣ ਲੜਾ ਦਿਓ ਲਿਜਾ ਕੇ। ਉਹ ਇੱਧਰੋਂ ਕਹਿੰਦੇ ਆ ਕਿ ਇਹਨਾਂ ਨੂੰ ਉੱਥੇ ਚੋਣ ਲੜਾ ਦਿਓ। ਰਾਹੁਲ ਗਾਂਧੀ ਨੇ ਅੱਜ ਨਰਿੰਦਰ ਮੋਦੀ ਤੇ ਬਹੁਤ ਵੱਡਾ ਹਮਲਾ ਕੀਤਾ। ਉਹ ਕਹਿੰਦਾ ਕਿ ਕਸ਼ਮੀਰ ਦੇ ਵਿੱਚ ਸਾਡੇ ਜਵਾਨਾਂ ਦਾ ਖੂਨ ਡੁੱਲਦਾ ਪਿਆ ਤੇ ਕੁਛ ਲੋਕ ਉਹਦੇ ਤੇ ਦਲਾਲੀ ਕਰਦੇ ਪਏ ਆ। ਉਹਦਾ ਸਿੱਧਾ ਜਿਹੜਾ ਇਸ਼ਾਰਾ ਸੀ ਨਰਿੰਦਰ ਮੋਦੀ ਵੱਲ ਸੀ। ਸੋ ਪਾਕਿਸਤਾਨ ਪੱਕੇ ਤੌਰ ਤੇ ਆਪਾਂ ਕਹਿ ਸਕਦੇ ਕਿ ਪਾਕਿਸਤਾਨ ਇਸ ਪੋਜੀਸ਼ਨ ਦੇ ਵਿੱਚ ਜਿੱਥੇ ਉਹ ਖੜਾ ਹੈ ਉਹ ਨਜ਼ਰ ਬੈਕਫੁੱਟ ਤੇ ਆਉਂਦਾ। ਉਹਦੇ ਕੋਲ ਕੋਈ ਹੋਰ ਚਾਰਾ ਵੀ ਨਹੀਂ ਕਿ ਬੈਕਫੁੱਟ ਤੋਂ ਜਾਣ ਤੋਂ ਸਿਵਾ ਕੋਈ ਹੋਰ ਕਦਮ ਚੁੱਕ ਲਏਗਾ। ਇਸ ਹਾਲਾਤ ਦੇ ਵਿੱਚ ਜੋ ਕੁਛ ਇੱਧਰ ਚੱਲਦਾ ਪਿਆ, ਜੋ ਸਾਡੇ ਇੱਥੇ ਸਿਆਸਤਦਾਨ ਇਸ ਮੁੱਦੇ ਨੂੰ ਫੁੱਟਬਾਲ ਬਣਾ ਕੇ ਇੱਕ ਦੂਜੇ ਨੂੰ ਗੋਲ ਕਰਨ 'ਚ ਲੱਗੇ ਹੋਏ ਆ, ਥੋੜ੍ਹਾ ਜਿਹਾ ਇਹਨਾਂ ਤੇ ਜ਼ਾਬਤਾ ਜਿਹੜਾ ਕਰਨਾ ਪਏਗਾ, ਕਿਉਂਕਿ ਇਹ ਕੀਤੀ ਕਰਾਈ ਰਿੱਧੀ ਰਧਾਈ ਦੇ ਵਿੱਚ ਖੇਪ ਪਾਉਣ ਵਾਲੇ ਆ। ਇਸ ਕਰਕੇ ਇਹਨਾਂ ਦੇ ਮੂੰਹ ਨੂੰ ਵੀ ਥੋੜਾ ਛਿੱਕੂ ਪਾਉਣਾ ਚਾਹੀਦਾ ਕਿ ਭਾਈ ਚੁੱਪ ਕਰੋ, ਬਹੁਤ ਹੋ ਗਈ ਸਿਆਸਤ ਹੁਣ ਇਸ ਮੁੱਦੇ ਤੇ। ਜੀ ਸਿਆਸਤ ਤਾਂ ਇਹਨਾਂ ਨੂੰ ਰੱਬ ਦੇਵੇ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਭਾਈ ਜੋਗਾ ਸਿੰਘ ਜੀ, ਜੋ ਇੱਕ ਸੜਕ ਹਾਦਸੇ ਦੇ ਵਿੱਚ ਜ਼ਖਮੀ ਹੋ ਗਏ ਸੀਗੇ, ਚੜ੍ਹਾਈ ਕਰ ਗਏ ਨੇ। ਇਹ ਬਹੁਤ ਦੁਖਦਾਈ ਖਬਰ ਆਈ। ਚੜ੍ਹਦੀ ਕਲਾ ਵਾਲਾ ਬੰਦਾ ਸੀ ਤੇ ਪਰ ਜਵਾਨੀ 'ਚ ਸੀ, ਜੁਝਾਰੂ ਬਿਰਤੀ ਦਾ ਇਨਸਾਨ ਸੀ। ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਬੋਲਦਾ ਸੀ ਤੇ ਬੜੀ ਜੁਰਤ ਨਾਲ ਬੋਲਦਾ ਸੀ। ਜਿੱਥੇ ਵੀ ਅੜਿਆ ਉਹ ਬੰਦਾ ਅੜ ਜਾਂਦਾ ਸੀ। ਵਿਚਾਰਧਾਰਾ ਉਹਦੀ ਖਾਲਿਸਤਾਨੀ ਸੀ ਤੇ ਉਹ ਇਸ ਵਿਚਾਰਧਾਰਾ ਦਾ ਕੱਟੜ ਹਮਾਇਤੀ ਵੀ ਸੀਗਾ। ਜਿੱਥੇ ਖੜਦਾ ਸੀ ਉਹ ਇਸੇ ਵਿਚਾਰਧਾਰਾ ਨੂੰ ਲੈ ਕੇ ਖੜਦਾ ਸੀ, ਇਸੇ ਵਿਚਾਰਧਾਰਾ ਨੂੰ ਉਹ ਰਿਪ੍ਰਜੈਂਟ ਕਰਦਾ ਸੀਗਾ।
ਪਰ ਜੋ ਘਟਨਾ ਹੋਈ ਬੜੀ ਦੁਖਦਾਇਕ ਘਟਨਾ ਹੋਈ ਕਿ ਕਿਸੇ ਸਮਾਗਮ ਤੋਂ ਕਿਸੇ ਓਕੇਸ਼ਨ ਤੋਂ ਵਾਪਸ ਆ ਰਹੇ ਸਨ ਤੇ ਉਹਨਾਂ ਨੂੰ ਕੋਈ ਗੱਡੀ ਹਿੱਟ ਕਰ ਗਈ। ਉਸ ਤੋਂ ਬਾਅਦ ਬੇਸੁੱਧੀ ਰਹੇ, ਕੋਮਾ ਦੇ ਵਿੱਚ ਹੀ ਚਲੇ ਗਏ ਤੇ ਅੱਜ ਇਹ ਖਬਰ ਆ ਗਈ ਕਿ ਉਹ ਅਕਾਲ ਚਲਾਣਾ ਕਰ ਗਿਆ। ਕੋਈ ਉਮਰ ਖਾਸੀ ਨਹੀਂ ਉਹਨਾਂ ਦੇ ਪਰਿਵਾਰ ਲਈ, ਉਹਨਾਂ ਦੇ ਦੋਸਤਾਂ ਮਿੱਤਰਾਂ ਲਈ, ਜਿਹੜੇ ਉਹਨਾਂ ਦੇ ਵਿਚਾਰਧਾਰਕ ਸਾਥੀ ਹੈ, ਉਹਨਾਂ ਲਈ ਅਸੀਂ ਸੰਵੇਦਨਾ ਹੀ ਜਤਾ ਸਕਦੇ ਹਾਂ, ਸੰਵੇਦਨਾ ਹੀ ਪ੍ਰਗਟ ਕਰ ਸਕਦੇ ਹਾਂ। ਪਰ ਬਹੁਤ ਵੱਡਾ ਘਾਟਾ ਹੈ, ਖਾਸ ਤੌਰ ਤੇ ਜਿਹੜੇ ਉਹਦੇ ਸੰਗੀ ਸਾਥੀ ਸੀਗੇ, ਉਹਦੇ ਪਰਿਵਾਰ ਵਾਲੇ, ਰਿਸ਼ਤੇਦਾਰ। ਬਹੁਤ ਜੁਝਾਰੂ ਬਿਰਤੀ ਦਾ ਨੌਜਵਾਨ ਸੀ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ 2 ਮਹੀਨੇ ਲੰਘ ਗਏ ਆ, ਕੋਮਾ ਦੇ ਵਿੱਚ ਉਹ ਰਿਹਾ। ਅੱਜ ਉਹਦੇ ਪ੍ਰਾਣ ਆ ਜਿਹੜੇ ਉਹ ਖਤਮ ਹੋਏ ਆ। 2 ਮਹੀਨਿਆਂ ਦੇ ਦੌਰਾਨ ਇਸ ਕੇਸ ਦੇ ਵਿੱਚ ਇੰਨੀ ਵੀ ਪ੍ਰੋਗਰੈਸ ਨਹੀਂ ਹੋਈ ਕਿ ਪੁਲਿਸ ਨੇ ਹਾਲੇ ਤੱਕ ਇਹ ਡਿਕਲੇਅਰ ਨਹੀਂ ਕੀਤਾ ਕਿ ਇਹ ਇੱਕ ਸੜਕੀ ਹਾਦਸਾ ਸੀ ਜਾਂ ਸਾਜ਼ਿਸ਼ ਸੀ। ਸਾਜ਼ਿਸ਼ ਇਸ ਕਰਕੇ ਵੀ ਜਾਣੀ ਜਾਂਦੀ ਹੈ ਕਿਉਂਕਿ ਜੋਗਾ ਸਿੰਘ ਸੀ ਜਿਹੜਾ ਕਈ ਪਾਸੇ ਉਹਦਾ ਇਸ ਤਰ੍ਹਾਂ ਦਾ ਚੱਲਦਾ ਸੀ, ਵਿਚਾਰਕ ਮਤਭੇਦ ਵੀ ਸਨ, ਨਿੱਜੀ ਵੀ ਹੋ ਸਕਦੇ ਆ ਕਿਉਂਕਿ ਇਹੋ ਜਿਹੇ ਬੰਦੇ ਹੁੰਦੇ ਜਿਹੜੇ ਉਹਨਾਂ ਦੇ ਨਿੱਜੀ ਵੀ ਕਈਆਂ ਦੇ ਨਾਲ ਜਿਹੜੇ ਵੈਰ ਸਿਆਪੇ ਪਏ ਹੁੰਦੇ ਆ। ਸੋ ਇਸ ਕਰਕੇ ਜ਼ਿਆਦਾ ਸੰਭਾਵਨਾ ਇਹ ਜਤਾਈ ਜਾਂਦੀ ਸੀ ਕਿ ਇਹ ਜਿਸ ਤਰੀਕੇ ਦਾ ਐਕਸੀਡੈਂਟ ਹੋਇਆ, ਜੋ ਉੱਥੋਂ ਦੇ ਲਾਗੇ ਬੰਨੇ ਦੇ ਜੋ ਇਹਨਾਂ ਦੇ ਨੇੜਲੇ ਬੰਦੇ ਦੱਸਦੇ ਆ ਕਿ ਉਹ ਹਾਦਸਾ ਜਾਪਦਾ ਨਹੀਂ। ਇਨੋਵਾ ਇਹਨਾਂ ਨੇ ਕਾਰ ਵੀ ਜਿਹੜੀ ਆਇਡੈਂਟੀਫਾਈਡ ਕੀਤੀ ਸੀ ਕਿ ਇਹ ਇਨੋਵਾ ਜਿਹੜੇ ਨੇ ਹਿੱਟ ਕੀਤਾ ਉਹ ਫਲਾਣਾ ਬੰਦੇ ਦਾ, ਇੱਕ ਬੰਦੇ ਦਾ ਨਾਂ ਵੀ ਸਾਹਮਣੇ ਆਇਆ ਸੀਗਾ। ਬਾਅਦ ਦੇ ਵਿੱਚ ਉਹ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ, ਉਹ ਅੱਗੇ ਗੱਲ ਵਧੀ ਨਹੀਂ। ਸੋ ਇਸ ਮਾਮਲੇ ਦੇ ਵਿੱਚ ਪੁਲਿਸ ਦੀ ਇਹ ਜਿਹੜੀ ਕਾਰਗੁਜ਼ਾਰੀ ਹੈ ਸ਼ੱਕੀ ਜਾਪਦੀ ਹੈ। ਘੱਟੋ ਘੱਟ ਸਾਫ਼ ਤੇ ਹੋਣਾ ਚਾਹੀਦਾ ਕਿ ਸੜਕ ਹਾਦਸਾ ਸੀ ਜਾਂ ਕਿਸੇ ਨੇ ਜਾਣਬੁੱਝ ਕੇ ਹਿੱਟ ਕੀਤਾ। ਹੁਣ ਦੇਖੋ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ, ਉਹਨਾਂ ਦੇ ਸਮਰਥਕ ਇਕੱਠੇ ਹੋਣ ਡਏ ਆ। ਸ਼ਾਇਦ ਇਹ ਇੱਕ ਦਬਾਅ ਪਾਇਆ ਜਾਏਗਾ ਕਿ ਘੱਟੋ ਘੱਟ ਸਾਫ਼ ਤੇ ਕੀਤਾ ਜਾਵੇ ਕਿ ਵਜ੍ਹਾ ਕੀ ਰਹੀ ਹੈ ਇਸ ਮੌਤ ਦੀ। ਜੀ ਤੇ ਉਸ ਤੋਂ ਅੱਗੇ ਆਪਾਂ ਅਗਲੀ ਖਬਰ ਵੱਲ ਚੱਲਦੇ ਹਾਂ ਕਿ ਰੋਹਿਤ ਵਮੂਲਾ ਸੀ ਜੀ ਜਿਹੜਾ, ਉਹ ਕਹਿੰਦੇ ਕਿ ਦਲਿਤ ਨਹੀਂ ਸੀ ਤੇ ਉਸ ਨੂੰ ਯੂਨੀਵਰਸਿਟੀ ਵਿੱਚੋਂ ਕੱਢਣਾ ਵੀ ਠੀਕ ਨਹੀਂ ਸੀ। ਕਿੱਡੀ ਜ਼ਾਹਿਲ ਕਿਸਮ ਦੀ ਮਾਨਸਿਕਤਾ ਸਾਡੇ ਇੱਥੋਂ ਦੇ ਲੋਕਾਂ ਦੀ ਕਿ ਇਹ ਪਤਾ ਕਰਨ ਦੀ ਥਾਂ ਕਿ ਉਹ ਕਿਹੜੀਆਂ ਪਰਿਸਥਿਤੀਆਂ ਸਨ ਜਿਹੜੀਆਂ ਪਰਿਸਥਿਤੀਆਂ ਨੇ ਰੋਹਿਤ ਵਮੂਲਾ ਵਰਗਾ ਹੋਣਹਾਰ ਵਿਦਿਆਰਥੀ ਖੋਹ ਲਿਆ, ਮਰਨ ਲਈ ਮਜਬੂਰ ਕਰ ਦਿੱਤਾ। ਉਹ ਪਰਿਸਥਿਤੀਆਂ ਕਿਹਨੇ ਪੈਦਾ ਕੀਤੀਆਂ ਸਨ, ਕਿਹਦੀ ਉਹ ਬਣਤਰ ਬਣਾਈ ਸੀ, ਬਜਾਏ ਇਹ ਪਤਾ ਕਰਨ ਦੇ ਇਹ ਪਤਾ ਕੀਤਾ ਗਿਆ ਪਹਿਲਾਂ ਕਿ ਉਹ ਦਲਿਤ ਸੀ ਜਾਂ ਨਹੀਂ। ਹੁਣ ਇਹ ਰਿਪੋਰਟ ਹੈ ਜਿਹੜੀ ਲੁਕਵੀਂ ਰਿਪੋਰਟ ਹੈ ਹਾਲੇ, ਪਰ ਦੱਸਦੇ ਆ ਕਿ ਇੱਕ ਅਖਬਾਰ ਨੇ ਉਸ ਰਿਪੋਰਟ ਨੂੰ ਹਾਸਲ ਕੀਤਾ ਖੁਫੀਆ ਤੌਰ ਤੇ ਫਿਰ ਉਹਨੂੰ ਛਾਪਿਆ। ਉਹ ਮਨੁੱਖੀ ਸਰੋਤ ਮੰਤਰਾਲਾ ਜਿਹੜਾ, ਜਿਹਦੀ ਮੁਖੀ ਬੀਬੀ ਸਿਮਰਤੀ ਇਰਾਨੀ ਹੁੰਦੀ ਸੀ ਜਿਸ ਸਮੇਂ ਸਭ ਕੁਝ ਵਾਪਰਿਆ, ਉਸ ਮੰਤਰਾਲੇ ਨੇ ਹੁਣ ਰਿਪੋਰਟ ਪੇਸ਼ ਕੀਤੀ ਆਪਣੇ ਤੌਰ ਤੇ ਕਿ ਜਿਹੜਾ ਹੈਦਰਾਬਾਦ ਯੂਨੀਵਰਸਿਟੀ ਦਾ ਰੋਹਿਤ ਵਮੂਲਾ ਸੀਗਾ ਇਹ ਦਲਿਤ ਨਹੀਂ ਸੀ ਤੇ ਜਿਹੜਾ ਇਹਨੂੰ ਯੂਨੀਵਰਸਿਟੀ ਚੋਂ ਕੱਢਿਆ ਗਿਆ, ਉੱਥੋਂ ਹੈਦਰਾਬਾਦ ਦੀ ਜਿਹੜੀ ਕੇਂਦਰੀ ਯੂਨੀਵਰਸਿਟੀ ਹੈ, ਉਹ ਕੱਢਿਆ ਜਾਣਾ ਵੀ ਇਹਦਾ ਵਾਜਬ ਸੀ। ਹੁਣ ਸਭ ਤੋਂ ਵੱਡਾ ਸਵਾਲ ਇਹੀ ਉੱਠਦਾ ਹੈ ਕਿ ਦਲਿਤ ਨਹੀਂ ਸੀ, ਮਤਲਬ ਕਿ ਜੇ ਦਲਿਤ ਨਹੀਂ ਸੀ, ਮਨੁੱਖ ਤੇ ਸੀ, ਕਿਸੇ ਮਾਂ ਦਾ ਪੁੱਤ ਤੇ ਸੀ, ਕਿਸੇ ਭਰਾ ਦਾ ਭਰਾ ਤੇ ਸੀ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਸਿਰਫ ਤੇ ਸਿਰਫ ਇਸ ਕਰਕੇ ਹੁਣ ਕੀਤੀਆਂ ਜਾ ਰਹੀਆਂ, ਹੁਣ ਅੱਗੇ ਲਿਆਂਦੀਆਂ ਜਾ ਰਹੀਆਂ ਕਿ ਉਹ ਮਸਲਾ ਜਿਹੜਾ ਖੁਦਕੁਸ਼ੀ ਵਾਲਾ ਮਸਲਾ, ਉਹਨੂੰ ਮਜਬੂਰ ਕਰਨ ਵਾਲਾ ਮਸਲਾ, ਉਹਦੇ ਪ੍ਰਤੀਕੂਲ ਪਰਿਸਥਿਤੀਆਂ ਪੈਦਾ ਕਰਨ ਵਾਲਾ ਮਸਲਾ ਜਿਹੜਾ ਉਹਨੂੰ ਫਿੱਕਾ ਪਾਉਣ ਲਈ ਇਹ ਹੁਣ ਗੱਲਾਂ ਘੜੀਆਂ ਜਾ ਰਹੀਆਂ ਜੀ ਉੱਥੇ ਦਲਿਤ ਨਹੀਂ ਸੀ। ਹੁਣ ਇਸ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਉਹਦੀ ਮਾਂ ਨੇ ਝੂਠ ਬੋਲਿਆ ਸੀ ਕਿ ਹੈ ਇਹ OBC ਸੀ, ਪਰ ਇਹਨੂੰ ਲਾਭ ਦਿਵਾਉਣ ਲਈ ਉਹਨੇ ਇਹਨੂੰ BC 'ਚ ਲਿਖਾਇਆ ਯਾਨੀ ਦਲਿਤ ਲਿਖਾਇਆ। ਖੈਰ ਇਹ ਮੁੱਦਾ ਹੈ ਜਿਹੜਾ ਉਹ ਬਿਲਕੁਲ ਘੜਿਆ ਘੜਾਇਆ ਜਾਪਦਾ ਹੈ ਕਿਉਂਕਿ ਸ਼ੁਰੂ ਦੇ ਵਿੱਚ ਜੋ ਕਹਾਣੀਆਂ ਸਾਹਮਣੇ ਆਈਆਂ, ਇਹ ਮੁੱਦਾ ਜੇ ਛੱਡ ਵੀ ਦਈਏ BC OBC ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇਨਸਾਨ ਨੇ ਇਨਸਾਨ ਰਹਿਣਾ। ਅਸਲ ਦੇ ਵਿੱਚ ਉਹਦਾ ਦਲਿਤ ਜਾਂ OBC ਹੋਣਾ ਗੁਨਾਹ ਨਹੀਂ ਸੀ, ਉਹਦਾ ਗੁਨਾਹ ਸੀ ਉੱਥੇ ਕਿ ਉਹ ਅੰਬੇਦਕਰਵਾਦੀ ਸੀ, ਅੰਬੇਦਕਰ ਵਿਚਾਰਾਂ ਦਾ ਧਾਰਨੀ ਸੀ। ਉੱਥੇ ਦੂਜਾ ਉਹਨਾਂ ਦੇ ਸਮਾਂਤਰ ਜਿਹੜਾ ਗੁੱਟ ਸੀਗਾ, ਧੜਾ ਸੀ, ਉਹ ਸੀ ABVP ਦਾ, RSS ਦਾ। ਦੋਨਾਂ ਦੇ ਵਿੱਚ ਵਿਚਾਰਧਾਰਕ ਵਖਰੇਵਾਂ ਤੇ ਸੀ। ਪਰ ਜਦੋਂ ਯਾਕੂਬ ਮੈਮਨ ਨੂੰ ਫਾਂਸੀ ਦੀ ਸਜ਼ਾ ਹੋਈ ਹੈ, ਉਦੋਂ ਅੰਬੇਦਕਰਵਾਦੀਆਂ ਨੇ ਉਹਦੇ ਹੱਕ 'ਚ ਇੱਕ ਲਹਿਰ ਚਲਾਈ ਯੂਨੀਵਰਸਿਟੀ ਦੇ ਅੰਦਰ, ਜਿੱਥੋਂ ਇਹ ਰਫੜ ਪੈਣਾ ਸ਼ੁਰੂ ਹੋਇਆ। ABVP ਵਾਲਿਆਂ ਨੇ ਸ਼ਿਕਾਇਤ ਕੀਤੀ, ਇਹਨਾਂ ਤੇ ਇੱਕ 4 ਮੈਂਬਰੀ ਕਮੇਟੀ ਬਿਠਾ ਦਿੱਤੀ ਕਿ ਉਹ ਤੋਂ 2 ਦਿਨ ਪਹਿਲਾਂ
ਇਹਨਾਂ ਦਾ ਉੱਥੋਂ ਦਾ ਜਿਹੜਾ ABVP ਸੀਗਾ, ABVP ਦਾ ਨੇਤਾ ਸੀ ਮੁਕੇਸ਼ ਕੁਮਾਰ, ਉਹਦੇ ਨਾਲ ਕੋਈ ਲੜਾਈ ਝਗੜਾ ਵੀ ਹੋਇਆ। ਉਸ ਤੋਂ ਬਾਅਦ ਉਹ ਮੁਕੇਸ਼ ਹੈ ਜਿਹੜਾ ਅਗਸਤ ਦੇ ਵਿੱਚ ਇੱਕ ਖਤ ਲਿਖਦਾ, ਸ਼ਿਕਾਇਤ ਕਰਦਾ। ਉਸ ਸਮੇਂ ਜਿਹੜਾ ਹੈਦਰਾਬਾਦ ਦਾ ਹੀ ਬੰਗਾਰੂ ਦੱਤਾਰੇ ਹੁੰਦਾ ਸੀਗਾ, ਛੋਟਾ ਮਿਨਿਸਟਰ ਸੀਗਾ, ਉਹਦੇ ਕੋਲ ਸ਼ਿਕਾਇਤ ਜਾਂਦੀ ਹੈ। ਫਿਰ ਉਹ ਪੱਤਰ ਲਿਖਦਾ ਇੱਕ ਬਕਾਇਦਾ ਅਗਸਤ ਦੇ ਵਿੱਚ ਇਹਨੂੰ, ਸਿਮਰਤੀ ਇਰਾਨੀ ਨੂੰ, ਕਿ ਜਿਹੜੀ ਕੇਂਦਰੀ ਯੂਨੀਵਰਸਿਟੀ ਹੈਦਰਾਬਾਦ ਆ ਉਹ ਤੇ ਅੱਤਵਾਦੀਆਂ ਦਾ, ਚਰਮਵਾਦੀਆਂ ਦਾ, ਜਾਤੀਵਾਦੀਆਂ ਦਾ ਗੜ ਬਣ ਗਈ ਹੈ, ਤੁਸੀਂ ਕਰਦੇ ਕੀ ਪਏ ਹੋ। ਫਿਰ ਦੱਸਦੇ ਆ ਕਿ ਸਿਮਰਤੀ ਇਰਾਨੀ ਨੇ ਡੀਨ ਨੂੰ ਚਿੱਠੀ ਲਿਖੀ ਸੀ ਕਿ ਭਾਈ ਇਹਨਾਂ ਦੀ ਡਿਗਰੀ ਟੈਟ ਕਰੋ। ਉਸ ਤੋਂ ਬਾਅਦ ਰੋਹਿਤ ਵੋਮੇਲਾ ਨੂੰ ਜਿਹੜਾ 25,000 ਉਹ ਮਿਲਦਾ ਸੀਗਾ ਸਕਾਲਰਸ਼ਿਪ ਦਾ ਵਜ਼ੀਫਾ, ਕਿਉਂਕਿ ਖੋਜ ਕਰਤਾ ਸੀਗਾ, ਉਹ ਰੋਕਿਆ ਗਿਆ। ਕਿਹਾ ਗਿਆ ਕਿ ਤੇਰਾ ਪੇਪਰ ਵਰਕ ਠੀਕ ਨਹੀਂ, ਪੂਰਾ ਨਹੀਂ ਹੈ। ਪਰ ਇਹ ਕਿਤੇ ਹੋ ਸਕਦਾ ਕਿ ਜਿਹੜਾ ਬੰਦਾ ਪਹਿਲਾਂ ਇਹ ਸਭ ਕੁਛ ਲੈਂਦਾ ਹੋਵੇ, ਪ੍ਰਕਿਰਿਆ ਦਾ ਹਿੱਸਾ ਹੋਵੇ, ਉਹਦਾ ਪੇਪਰ ਵਰਕ ਹੀ ਨਾ ਹੋਵੇ, ਤੇ ਉਹ ਵੀ ਹੋਣਹਾਰ ਰੋਹਿਤ ਵੋਮੇਲਾ ਵਰਗਾ ਬੰਦਾ ਪੇਪਰ ਵਰਕ ਨਾ ਪੂਰਾ ਕਰ ਸਕੇ, ਕਮਾਲ ਦੀ ਗੱਲ ਹੈ। ਫਿਰ ਇਸ ਤੋਂ ਬਾਅਦ ਇੱਕ ਕਮੇਟੀ ਬਿਠਾ ਕੇ ਇਹਨਾਂ ਨੂੰ ਇਨਵੈਸਟੀਗੇਟ ਕਰ ਦਿੱਤਾ ਗਿਆ। ਉਸ ਤੋਂ ਬਾਅਦ ਹੋਸਟਲ ਚੋਂ ਕੱਢ ਦਿੱਤਾ ਗਿਆ। ਫਿਰ ਇਹ ਤੰਬੂ ਲਾ ਕੇ ਬੈਠੇ ਰਹੇ, ਭੁੱਖ ਹੜਤਾਲ ਤੇ ਵੀ ਬੈਠੇ ਰਹੇ। ਅਖੀਰ ਫਿਰ ਜਨਵਰੀ ਦੇ ਵਿੱਚ ਰੋਹਿਤ ਵੋਮੇਲਾ ਜਿਹੜਾ ਉਹ ਆਤਮ ਹੱਤਿਆ ਕਰ ਜਾਂਦਾ। ਸੋ ਕਹਾਣੀ ਇਹ ਹੈ ਕਿ ਜੇਕਰ ਇਸ ਮਾਮਲੇ ਦੀ ਜੇ ਨਿਰਪੱਖ ਤੇ ਪਾਰਦਰਸ਼ੀ ਕੋਈ ਪੜਤਾਲ ਹੁੰਦੀ, ਉਹਦੇ 'ਚ ਇਹ ਬੰਗਾਰੂ ਦੱਤਾਰੇ ਤੇ ਸਿਮਰਤੀ ਇਰਾਨੀ ਦੋਵੇਂ ਹੀ ਸਿੱਧੇ ਤੌਰ ਤੇ ਦੋਸ਼ੀ ਬਣਦੇ ਸਨ, ਕਿਉਂਕਿ ਦੋਨਾਂ ਨੇ ਹੀ ਪੱਤਰ ਵਿਹਾਰ ਕਰਕੇ ਡੀਨ ਨੂੰ ਮਜਬੂਰ ਕੀਤਾ ਸੀ ਇਹਨਾਂ ਚੀਜ਼ਾਂ ਲਈ। ਇਹ ਪਰਤਾਂ ਨਾ ਖੁੱਲਣ, ਇਸ ਕਰਕੇ ਹੁਣ ਉਹਨਾਂ ਪਰਤਾਂ ਨੂੰ ਦਬਾਉਣ ਲਈ ਇਹ ਜਿਹੜੀਆਂ ਉੱਤੇ ਰਿਪੋਰਟਾਂ ਦੀਆਂ ਪਰਤਾਂ ਚੜਾਈਆਂ ਜਾ ਰਹੀਆਂ। ਸੱਚ ਇਹ ਆ ਕਿ ਇੱਕ ਹੋਣਹਾਰ ਵਿਦਿਆਰਥੀ ਮਰਿਆ। ਇਹਨਾਂ ਨੇ ਉਹ ਦਲਿਤ ਬਨਾਮ OBC ਵਾਲਾ ਮੁੱਦਾ ਬਣਾ ਕੇ ਉਹਨੂੰ ਦਬਾਉਣ ਦਾ ਯਤਨ ਕੀਤਾ, ਜੋ ਜਾਂਦਾ ਜਾਂਦਾ ਕਹਿ ਗਿਆ ਸੀਗਾ ਕਿ ਜੋ ਮੇਰੇ ਸੁਪਨੇ ਆ, ਮੈਨੂੰ ਲੱਗਦਾ ਕਿ ਉਹ ਮੇਰੇ ਸੁਪਨੇ ਇਸ ਮੁਲਕ 'ਚ ਪੂਰੇ ਨਹੀਂ ਹੋ ਸਕਦੇ। ਸ਼ਾਇਦ ਉਹ ਸਹੀ ਕਹਿ ਗਿਆ ਸੀ, ਪਹਿਲਾਂ ਹੀ ਆਂਕ ਗਿਆ ਸੀ ਸਹੀ, ਉਹ ਪਹਿਲਾਂ ਹੀ ਅੰਦਾਜ਼ਾ ਲਾ ਗਿਆ ਸੀ ਕਿ ਇਹੋ ਜਿਹੇ ਲੋਕਾਂ ਦੇ ਹੁੰਦਿਆਂ, ਜਿਹੜੇ ਮਿਨਿਸਟਰੀ 'ਚ ਇੱਦਾਂ ਦੇ ਲੋਕ ਬੈਠੇ ਆ, ਇਹਨਾਂ ਦੇ ਹੁੰਦਿਆਂ ਇੱਕ ਨੌਜਵਾਨ ਦੇ ਚਾਹ ਸੁਪਨੇ, ਉਹਦੇ ਹੱਕ ਹਕੂਕ ਹੈ ਜਿਹੜੇ ਉਹ ਮਿਲ ਨਹੀਂ ਸਕਦੇ, ਪੂਰੇ ਨਹੀਂ ਹੋ ਸਕਦੇ। ਬਹੁਤ ਔਖੇ ਆ ਜੀ, ਇਸੇ ਕਰਕੇ ਤਾਂ ਪੂਰਾ ਇੰਡੀਆ ਹੀ ਖਾਲੀ ਹੋ ਗਿਆ, ਬਾਹਰਲੇ ਦੇਸ਼ਾਂ ਦੇ ਵਿੱਚ ਚਲੇ ਗਿਆ, ਉੱਥੇ ਸੁਪਨੇ ਨਹੀਂ ਪੂਰੇ ਹੋ ਸਕਦੇ। ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਕਿ ਜਿਹੜਾ ਪਹਿਲਾਂ ਸਰਬੱਤ ਖਾਲਸਾ ਹੋਇਆ ਸੀਗਾ, ਉਸ ਸਰਬੱਤ ਖਾਲਸਾ ਨੂੰ ਜਿਨ੍ਹਾਂ ਨੇ ਕੰਟਰੋਲ ਕੀਤਾ ਸੀਗਾ, ਤੇ ਉਹਨਾਂ ਨੇ ਹਵਾਰੇ ਦੀ ਸਲਾਹ ਮੰਨਣ ਤੋਂ ਕੀਤਾ ਇਨਕਾਰ। ਦੇਖੋ, ਸਰਬੱਤ ਖਾਲਸਾ ਜਿਹੜਾ ਪਹਿਲਾ ਸਰਬੱਤ ਖਾਲਸਾ ਸੀ, ਉਹ ਕੁਛ ਹੱਦ ਤੱਕ ਕਿਹਾ ਜਾ ਸਕਦਾ ਕਿ ਭਾਵਨਾਵਾਂ ਦਾ ਇੱਕ ਵੇਗ ਸੀ, ਜਿਹਦੀ ਨੁਮਾਇੰਦਗੀ ਕੀਤੀ ਕੁਛ ਬੰਦਿਆਂ ਨੇ। ਉਹ ਬੰਦੇ ਜਿਹਦੇ ਆਪ ਰੈਲੀ ਕਰਨ ਆਪਣੇ ਪੱਧਰ ਤੇ ਮੇਰੇ ਖਿਆਲ ਦੇ ਨਾਲ ਉਹ ਪੰਡਾਲ ਜਿਹੜਾ ਛੋਟੇ ਤੋਂ ਛੋਟਾ ਵੀ ਲਾਉਣ, ਉਹ ਵੀ ਨਹੀਂ ਭਰ ਸਕਦਾ, ਪਰ ਉੱਥੇ ਠਾਠਾ ਮਾਰਦਾ ਇਕੱਠ ਲੋਕਾਂ ਦਾ ਦੱਸਦਾ ਸੀਗਾ ਕਿ ਇਹ ਆਪ ਮੁਹਾਰਾ ਇਕੱਠ ਆ, ਇਹ ਕਿਸੇ ਪਾਰਟੀ ਜਾਂ ਕਿਸੇ ਧਿਰ ਦਾ ਇਕੱਠ ਨਹੀਂ, ਭਾਵਨਾਵਾਂ ਦਾ ਵੇਗ ਹੈ। ਤੇ ਜਿਹਦੀ ਨੁਮਾਇੰਦਗੀ ਕੀਤੀ ਸੀ ਕੁਛ ਸਿੱਖ ਜਥੇਬੰਦੀਆਂ ਨਾਲ, ਕੁਛ ਰਾਜਨੀਤਿਕ ਦਲਾਂ ਨਾਲ ਜੁੜੇ ਲੋਕਾਂ ਨੇ। ਉਸ ਨੁਮਾਇੰਦਗੀ ਤੋਂ ਬਾਅਦ ਜੋ ਇੱਕ ਲਹਿਰ ਸੀ ਪਹਿਲਾਂ ਸਰਬੱਤ ਖਾਲਸਾ ਤੋਂ ਪਹਿਲਾਂ, ਜਾਂ ਸਰਬੱਤ ਖਾਲਸਾ ਵਾਲੇ ਦਿਨ 10 ਨਵੰਬਰ ਤੱਕ ਸ਼ਾਮ ਤੱਕ, ਜੋ ਭਾਵਨਾ ਸੀ ਕਿ ਸਾਨੂੰ ਕੁਛ ਨਾ ਕੁਛ ਲੀਡਰਸ਼ਿਪ ਹੈ ਜਿਹੜੀ ਹਾਸਲ ਕਰਕੇ ਦੇਵੇਗੀ, ਕੋਈ ਨਾ ਕੋਈ ਗੱਲ ਸਾਡੀ ਜਿਹੜੀ ਹੈ ਉਹ ਮੰਨੀ ਜਾਏਗੀ, ਕੁਛ ਨਾ ਕੁਛ ਕਾਮਯਾਬੀ ਮਿਲੇਗੀ। ਪਰ ਹੌਲੀ ਹੌਲੀ ਉਹ ਲੀਡਰਸ਼ਿਪ ਇਹੋ ਜਿਹੀ ਕਾਰਗੁਜ਼ਾਰੀ ਕਰ ਗਈ ਕਿ ਨਿਰਾਸ਼ਾ ਜਿਹੜੀ ਹੈ ਉਹ ਭਾਰੀ ਹੋ ਗਈ। ਜਿਹੜਾ ਇੱਕ ਉਮੰਗ ਦੇ ਰੂਪ ਦੇ ਵਿੱਚ ਇੱਕ ਲੋਕਾਂ ਦਾ ਭਾਵਨਾਤਮਕ ਆਪਾਂ ਉੱਥੇ ਇਕੱਠ ਦੇਖਿਆ ਸੀ, ਉਹ ਹੌਲੀ ਹੌਲੀ ਇੱਕ ਨਾਰਾਜ਼ ਲੋਕਾਂ ਦਾ ਸਮੂਹ ਬਣਦਾ ਗਿਆ। ਇਹ ਜਿਹੜਾ ਭਾਵਨਾਤਮਕ ਇਕੱਠ, ਨਾਰਾਜ਼ ਲੋਕਾਂ ਦਾ ਸਮੂਹ ਇਸ ਮਾਮਲੇ 'ਚ ਤਬਦੀਲ ਹੋਇਆ। ਉਹਦੇ 'ਚ ਸਭ ਤੋਂ ਵੱਡਾ ਕਹਿ ਲਈਏ ਕਿ ਕਸੂਰ ਇਹਨਾਂ ਦਾ ਆਪਣਾ ਹੀ ਸੀ। ਇਹ ਸੰਭਾਲ ਨਹੀਂ ਸਕੇ ਉਸ ਇਕੱਠ ਦੇ ਏਕਤਾ ਨੂੰ, ਉਸ ਇਕੱਠ ਦੀ ਤਾਕਤ ਨੂੰ। ਸੋ ਸਰਬੱਤ ਖਾਲਸੇ ਤੋਂ ਬਾਅਦ ਜਿਵੇਂ ਫੜੋ ਫੜਾਈ ਸ਼ੁਰੂ ਹੋ ਗਈ, ਉਹ ਪਹਿਲਾਂ ਤੇ ਪੈਰ ਹੀ ਨਹੀਂ ਲੱਗੇ 4-5 ਮਹੀਨੇ 'ਚ ਆਏ। ਫਿਰ ਬਹੁਤ ਕੁਛ ਇਹੋ ਜਿਹਾ ਹੋਇਆ ਕਿ ਸੂਤ ਨਹੀਂ ਆਇਆ ਇਹਨਾਂ ਤੋਂ ਕੰਮ। ਹੁਣ ਤਾਜ਼ਾ ਮਾਮਲਾ ਇਹ ਹੈ ਕਿ ਇਹਨਾਂ ਨੇ ਸਰਬੱਤ ਖਾਲਸਾ ਮੁੜ ਉਸੇ ਦਿਨ ਫਿਰ ਰੱਖ ਦਿੱਤਾ ਕਿ ਅਸੀਂ ਤਲਵੰਡੀ ਸਾਬੋ ਕੇ ਉੱਥੇ ਰੱਖਾਂਗੇ, ਤਖਤ ਸ਼੍ਰੀ ਦਮਦਮਾ ਸਾਹਿਬ ਦੇ ਵਿੱਚ ਉੱਥੇ ਕਰਾਂਗੇ ਅਸੀਂ ਸਰਬੱਤ ਖਾਲਸਾ। ਤੇ ਭਾਈ ਜਗਤਾਰ ਸਿੰਘ ਹਵਾਰਾ ਨੇ ਇੱਕ ਪੱਤਰ ਭੇਜਿਆ ਸੀਗਾ ਆਪਣੇ ਵਕੀਲਾਂ ਦੇ ਹੱਥ, ਮੇਰੇ ਖਿਆਲ ਦੇ ਨਾਲ ਬਹੁਤ ਵੱਡੇ ਵਕੀਲ ਇੱਕ ਤੇ ਸਰਦਾਰ ਅਮਰ ਸਿੰਘ ਚਾਹਲ, ਉਹਨਾਂ ਦੇ ਹੱਥ 'ਚ ਪੱਤਰ ਭੇਜ ਕੇ ਅਪੀਲ ਕੀਤੀ ਸੀ, ਸੁਨੇਹਾ ਲਾਇਆ ਸੀਗਾ ਕਿ ਤੁਸੀਂ ਐਤਕੀ ਜਿਹੜੀ
ਇਹ ਸਰਬੱਤ ਖਾਲਸਾ ਦੀ ਕਮਾਂਡ ਆ, ਅਗਵਾਈ ਹੈ ਜਿਹੜੀ ਉਹ 5 ਪਿਆਰਿਆਂ ਨੂੰ ਦੇ ਦਿਓ। 5 ਪਿਆਰੇ ਜਿਹੜੀ ਹੈ ਇਹਦੀ ਅਗਵਾਈ ਕਰਨ। ਮੇਰੇ ਖਿਆਲ ਦੇ ਨਾਲ ਉਹਦਾ ਜਿਹੜਾ ਸੋਚਣ ਦਾ ਅੰਦਾਜ਼, ਦ੍ਰਿਸ਼ਟੀਕੋਣ ਸੀਗਾ, ਸਹੀ ਜਾਪਦਾ ਸੀ ਕਿਤੇ ਨਾ ਕਿਤੇ, ਕਿਉਂਕਿ ਇਹਨਾਂ ਦੇ ਨਾਲ ਲੋਕ ਥੋੜੇ ਜਿਹੇ ਨਾਰਾਜ਼ ਆ। ਪਰ ਇਹਨਾਂ ਨੇ ਕੀ ਕੀਤਾ ਕਿ ਬਠਿੰਡੇ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ ਬਕਾਇਦਾ, ਜਿਹਦੇ 'ਚ ਮੇਰੇ ਖਿਆਲ ਦੇ ਨਾਲ ਮਾਨ ਸਾਹਿਬ ਵੀ ਸ਼ਾਮਲ ਹੋਏ, ਭਾਈ ਮੋਹਕਮ ਸਿੰਘ ਸੀਗਾ, ਧਿਆਨ ਸਿੰਘ ਮੰਡ ਹੋ ਰਹੀ ਸੀ, ਬਲਜੀਤ ਸਿੰਘ ਦਾਦੂਵਾਲ ਹੋ ਰਹੀ ਸੀਗੇ, ਸਾਰੇ ਹੀ ਸਨ। ਇਹਨਾਂ ਨੇ ਸਮੂਹਕ ਰੂਪ ਦੇ ਵਿੱਚ ਫੈਸਲਾ ਕੀਤਾ ਕਿ ਇਹ ਜਿਹੜਾ ਆਇਆ ਸੁਨੇਹਾ ਆਇਆ ਇਸ ਕਰਕੇ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਇਹ ਸਿੱਖ ਪਰੰਪਰਾਵਾਂ ਤੇ ਸਿਧਾਂਤਾਂ ਤੇ ਖਰਾ ਨਹੀਂ ਉਤਰਦਾ। ਸੋ ਉਹਨਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ, ਪਰ ਇਹ ਨਹੀਂ ਦੱਸਿਆ ਕਿ ਇਸ ਨੂੰ ਮੰਨਣ ਲਈ ਕਿਹੜੀ ਪਰੰਪਰਾ ਚਾਹੀਦੀ ਸੀ, ਕਿਹੜਾ ਸਿਧਾਂਤ ਚਾਹੀਦਾ ਸੀ ਜਿਸ ਦੇ ਆਧਾਰ ਤੇ ਇਹ ਮੰਨ ਲੈਂਦੇ। ਜਿਹੜੇ ਆਧਾਰ ਤੇ ਨਹੀਂ ਮੰਨਿਆ ਉਹ ਜ਼ਰੂਰ ਉਹਨਾਂ ਨੇ ਇਸ਼ਾਰਾ ਕੀਤਾ, ਪਰ ਇਹ ਐਕਸਪਲੇਨ ਨਹੀਂ ਕੀਤਾ ਕਿ ਕਿਹੜੀ ਪਰੰਪਰਾ ਤੇ ਕਿਹੜੇ ਸਿਧਾਂਤ ਦੀ ਉਹ ਗੱਲ ਕਰਦੇ ਆ ਕਿ ਜਿਹਦੇ ਕਰਕੇ ਉਹਨਾਂ ਨੇ ਫੈਸਲਾ ਨਾ ਮਨਜ਼ੂਰ ਕੀਤਾ। ਪਰ ਹਾਲ ਦੀ ਘੜੀ ਇੱਕ ਚਰਚਾ ਛਿੜ ਗਈ ਹੈ ਕਿ ਇਸ ਹਾਲਾਤ ਦੇ ਵਿੱਚ ਜਿੱਥੇ ਬਹੁਤ ਸਾਰੇ ਲੋਕ ਇਹਨਾਂ ਦੇ ਨਾਲੋਂ ਟੁੱਟ ਗਏ, ਜਿਹੜੇ ਰਹਿ ਗਏ ਉਹਨਾਂ ਦੇ ਵਿੱਚੋਂ ਵੀ ਬਹੁਤ ਸਾਰੇ ਆ ਜਿਹੜੇ ਭਾਈ ਹਵਾਰਾ ਦਾ ਦਿਲੋਂ ਸਤਿਕਾਰ ਕਰਦੇ ਆ, ਉਹਨੂੰ ਆਦਰਸ਼ ਵੀ ਮੰਨਦੇ ਕਈ ਲੋਕ, ਕਿ ਉਸ ਹਾਲਾਤ ਦੇ ਵਿੱਚ ਜਦੋਂ ਪਹਿਲਾਂ ਹੀ ਸਮਰਥਨ ਬੜਾ ਘੱਟ ਆ ਤਾਂ ਇਹ ਇੱਕ ਜਿਹੜਾ ਇਹਨਾਂ ਨੇ ਇਨਕਾਰ ਹੀ ਕੀਤਾ, ਇਨਕਾਰ ਹੋਇਆ। ਇਸ ਸੂਰਤ ਹਾਲ ਦੇ ਵਿੱਚ ਸਰਬੱਤ ਖਾਲਸਾ ਜਿਹੜਾ ਪਹਿਲਾਂ ਹੋਇਆ ਸੀ ਉਹਦੇ ਵਰਗਾ ਇਕੱਠ, ਉਹਦੇ ਵਰਗੀ ਕਾਮਯਾਬੀ ਇਹ ਦੁਹਰਾ ਪਾਉਣਗੇ। ਹੁਣ ਇੱਕ ਪ੍ਰਸ਼ਨ ਚਿੰਨ੍ਹ ਲੱਗ ਗਿਆ, ਪਰ ਪ੍ਰਸ਼ਨ ਚਿੰਨ੍ਹ ਤੇ ਇਹਨਾਂ ਤੇ ਉਦੋਂ ਹੀ ਲੱਗ ਗਿਆ ਸੀਗਾ ਜਦੋਂ ਇਹਨਾਂ ਨੇ ਆ ਪਿੱਛੇ ਜੇ ਯਾਤਰਾ ਕੱਢੀ। ਇੱਕ ਪਾਸੇ ਬੇਅਦਬੀਆਂ ਦਾ ਮਾਮਲਾ ਚੱਲਦਾ ਪਿਆ ਸੀ, ਜਿਹਨੂੰ ਲੈ ਕੇ ਪਹਿਲਾਂ ਸਰਬੱਤ ਖਾਲਸਾ ਜਿਹੜਾ ਆਯੋਜਿਤ ਕੀਤਾ ਗਿਆ, ਉਹ ਹਾਲੇ ਬੇਅਦਬੀਆਂ ਦਾ ਸਿਲਸਿਲਾ ਜਾਰੀ ਸੀਗਾ। ਇਹਨਾਂ ਨੇ ਜਿਹੜੀ ਲਹਿਰ ਕੱਢੀ, ਇੱਕ ਜਾਗਰੂਕ ਲਹਿਰ ਬਣਾਈ, ਉਹਦੇ ਵਿੱਚ ਇਹਨਾਂ ਨੇ ਨਸ਼ੇ ਦਾ ਤਾਂ ਜ਼ਿਕਰ ਕੀਤਾ ਪਰ ਬੇਅਦਬੀ ਦੇ ਮਾਮਲਿਆਂ ਤੇ ਕਿਤੇ ਵੀ ਗੱਲ ਨਹੀਂ ਕੀਤੀ। ਸੋ ਇਸ ਤਰ੍ਹਾਂ ਹੌਲੀ ਹੌਲੀ ਲੋਕਾਂ ਦਾ ਜਿਹੜਾ ਇਹਨਾਂ ਦੇ ਪ੍ਰਤੀ ਹੈ ਸੀ ਉਲਾਰ ਥੋੜਾ ਘਟਦਾ ਗਿਆ। ਹੁਣ ਇਸ ਤੋਂ ਬਾਅਦ ਕੀ ਉਸ ਉਲਾਰ ਨੂੰ ਦੁਬਾਰਾ ਨਾਲ ਜੋੜ ਪੈਣਗੇ, ਇੱਕ ਬਹੁਤ ਵੱਡਾ ਸਵਾਲ ਹੈ, ਪਰ ਜਾਪਦਾ ਨਹੀਂ। ਕਿਉਂਕਿ ਹੁਣ ਪਿੱਛੇ ਜੇ ਤੁਹਾਨੂੰ ਪਤਾ ਹੀ ਹੈ, ਇਹ ਜਾ ਕੇ ਲੰਘਦੇ ਟੱਪਦੇ ਬਾਦਲ ਸਾਹਿਬ ਕੇ ਉੱਥੇ ਰੁਕ ਕੇ ਚਾਹ ਪਾਣੀ ਵੀ ਪੀ ਆਉਂਦੇ ਆ। ਕਦੇ ਜਿਹੜੇ ਭਾਈ ਅਮਰੀਕ ਸਿੰਘ ਅਜਨਾਲਾ ਹੋਰੀ ਆ, ਉਹ ਇਹੋ ਜਿਹੇ ਉੱਥੇ ਭਾਸ਼ਣ ਕਰਦੇ ਗੁਰੂ ਦੀ ਹਜ਼ੂਰੀ 'ਚ ਕਿ ਲੋਕਾਂ ਦੇ ਸਿਰ ਝੁਕ ਜਾਂਦੇ ਆ। ਕੁਛ ਗਲਤੀਆਂ ਇਹਨਾਂ ਨੇ ਇਹੋ ਜਿਹੀਆਂ ਕੀਤੀਆਂ ਜਿਹਨਾਂ ਤੋਂ ਜਾਪਦਾ ਕਿ ਹੁਣ ਸਰਬੱਤ ਖਾਲਸਾ ਦੀ ਉਹ ਕਾਮਯਾਬੀ ਸ਼ਾਇਦ ਇਹ ਕਦੇ ਇਤਿਹਾਸ 'ਚ ਨਹੀਂ ਦੁਹਰਾ ਪਾਉਣਗੇ। ਹਾਂ ਜੀ, ਬਿਲਕੁਲ ਦਰੁਸਤ ਕਿਹਾ ਤੁਸੀਂ। ਪਰ ਕੁਝ ਕੁ ਦਿਨਾਂ ਤਾਈਂ ਇਹਨਾਂ ਹੀ ਲੋਕਾਂ ਦਾ ਕੋਈ ਨਾ ਕੋਈ ਪੋਲੀਟੀਕਲ ਫਰੰਟ ਬਣ ਕੇ ਵੋਟਾਂ ਦੇ ਵਿੱਚ ਵੀ ਜ਼ਰੂਰ ਖੜੇ ਹੋਣਗੇ, ਕਿਉਂਕਿ ਆਸੇ-ਪਾਸੇ ਜੋ ਹੋਰ ਸਲਾਹਾਂ ਹੋ ਰਹੀਆਂ ਉਹ ਕੁਝ ਹੋ ਰਹੀ ਆ, ਕਹਿਣ ਨੂੰ ਕੁਝ ਹੋ ਰਿਹਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਪਿੱਛੇ ਜਿਹੇ ਖਬਰਾਂ ਆਈਆਂ ਸੀਗੀਆਂ ਕਿ ਜਿਹੜੇ ਕਾਂਗਰਸੀ ਆ ਬੜਾ ਰੌਲਾ ਪਾਇਆ ਸੀਗਾ ਕਿ ਉਹਨਾਂ ਨੇ ਬੁਲਾਰੀਆ ਤੇ ਇੱਕ ਸ਼ਰਾਬੀ ਬੰਦਾ ਆ, ਇਸ ਦੀ ਸਾਡੇ ਲਈ ਕੋਈ ਥਾਂ ਨਹੀਂ ਹੈਗੀ ਸਾਡੀ ਪਾਰਟੀ ਦੇ ਵਿੱਚ। ਪਰ ਹੁਣ ਬੁਲਾਰੀਆ ਤੇ ਅਪਕਾਰ ਸੰਧੂ ਦੋਵੇਂ ਇਹਨਾਂ ਦੀ ਛਤਰੀ ਦੇ ਥੱਲੇ ਜਾ ਬੈਠੇ। ਇਹ ਸਮੀਕਰਨ ਬਦਲਦੇ ਰਹਿੰਦੇ ਆ ਜੀ। ਹੁਣ ਰੋਟੀ ਇਸ ਤਰ੍ਹਾਂ ਦੀਆਂ ਉਡਾਰੀਆਂ ਦੀ ਹੈ, ਕੋਈ ਉਹਦੀ ਬਗਲ ਚੋਂ ਉੱਡ ਕੇ ਉਹਦੀ ਛਤਰੀ ਤੇ ਬਹਿ ਜਾਂਦਾ, ਕੋਈ ਉਹਦੀ ਬਗਲ ਚੋਂ ਉੱਡ ਕੇ ਉਹਦੀ ਛਤਰੀ ਤੇ ਆ ਬਹਿੰਦਾ। ਇਹ ਬਸ ਸਿਲਸਿਲਾ ਜਿਹੜਾ ਉਹ 2-3 ਮਹੀਨੇ ਇਸ ਤਰ੍ਹਾਂ ਹੀ ਚੱਲਦਾ ਰਹਿਣਾ। ਜਿਹੜੀਆਂ ਦਸਤਾਰਾਂ ਸਾਂਭੀਆਂ ਹੋਈਆਂ ਟਰੰਕਾਂ ਦੇ ਵਿੱਚ, ਸੰਦੂਕਾਂ ਦੇ ਵਿੱਚ, ਉਹ ਕੱਢਣ ਦੀ ਰੁੱਤ ਆ ਕਿ ਜਿਹੜਾ ਮੌਕਾ ਆਇਆ ਉਸੇ ਰੰਗ ਦੀ ਦਸਤਾਰ ਬੰਨ੍ਹ ਲਈ, ਉਧਰ ਨੂੰ ਪਾਸੇ ਨੂੰ ਤੁਰ ਪਏ। ਇੰਦਰਵੀਰ ਸਿੰਘ ਬੁਲਾਰੀਆ ਹੋਰਾਂ ਦਾ ਜਿੱਥੋਂ ਤੱਕ ਤਾਲੁਕ ਆ, ਇਹਨਾਂ ਦਾ ਪਿਛੋਕੜ ਕਾਂਗਰਸੀ ਹੈ। ਇਹਨਾਂ ਦਾ ਪਿਤਾ ਸੀਗਾ ਜਿਹੜਾ ਉਹ ਰਮਿੰਦਰ ਸਿੰਘ ਬੁਲਾਰੀਆ ਸੀਗਾ, ਉਹ ਕਾਂਗਰਸੀ ਸੀ ਤੇ 2007 ਚ ਇੱਧਰ ਆਇਆ। ਉਸ ਤੋਂ ਬਾਅਦ ਇੰਦਰਵੀਰ ਸਿੰਘ ਬੁਲਾਰੀਆ ਜਿਹੜਾ, ਕਿਉਂਕਿ ਉਹਨਾਂ ਦਾ ਇੰਤਕਾਲ ਹੋ ਗਿਆ ਸੀ ਬਿਮਾਰੀ ਕਾਰਨ, ਫਿਰ ਇੰਦਰਵੀਰ ਸਿੰਘ ਬੁਲਾਰੀਆ ਜਿਹੜਾ ਉਹ ਵਿਧਾਇਕ ਬਣਿਆ। ਇਹਦੀ ਸੂਤ ਨਹੀਂ ਬੈਠੀ, ਕਈ ਮਾਮਲਿਆਂ ਦੇ ਵਿੱਚ ਇਹਨਾਂ ਦਾ ਜਿਹੜਾ ਪਟਕ ਪਿਆ। ਸੋ ਇਸ ਕਰਕੇ ਇਹ ਜਦੋਂ ਭਗਤਾਂ ਵਾਲਾ ਡੰਪ ਦਾ ਰੌਲਾ ਚੱਲਿਆ ਉਦੋਂ ਇਹ ਖੁੱਲ ਕੇ ਬਾਗੀ ਹੋ ਗਿਆ, ਜਿਵੇਂ ਪ੍ਰਗਟ ਸਿੰਘ ਬਾਗੀ ਹੋਇਆ ਸੀ, ਇਕੱਠੇ ਬਾਗੀ ਹੋਏ, ਪਰ ਰਸਤੇ ਇਹਨਾਂ ਨੇ ਹਾਲੇ ਤੱਕ ਅਲੱਗ-ਅਲੱਗ ਹੀ ਚੁਣੇ ਆ। ਇੰਦਰਵੀਰ ਸਿੰਘ ਬੁਲਾਰੀਆ ਨੇ ਸ਼ੁਰੂ ਤੋਂ ਸੰਕੇਤ ਦੇ ਦਿੱਤਾ ਸੀਗਾ ਜਦੋਂ ਉਹਨੂੰ ਪੁੱਛਿਆ ਗਿਆ ਸੀ ਕਿ ਆਮ ਆਦਮੀ ਪਾਰਟੀ 'ਚ ਜਾ ਸਕਦੇ ਹੋ, ਤੇ ਉਹਨੇ ਕਿਹਾ ਸੀਗਾ ਕਿ ਨਹੀਂ, ਮੈਂ ਜੋ ਜਿੱਧਰੋਂ ਆਇਆ ਮੈਂ ਪਹਿਲਾਂ ਉਧਰ ਜਾਣ ਦਾ ਸੋਚਾਂਗਾ। ਸੋ ਲੋਕਾਂ ਨੂੰ ਲੱਗ ਗਿਆ ਸੀਗਾ ਪਤਾ, ਜਿਹੜੇ ਲੋਕ ਅੰਦਾਜ਼ਾ ਲਾਉਂਦੇ ਆ, ਸਿਆਸਤ ਨੂੰ ਨੇੜੋਂ ਵੇਖਦੇ ਆ, ਕਿ ਇੰਦਰਵੀਰ ਸਿੰਘ ਬੁਲਾਰੀਆ ਦੀ ਰੁਚੀ ਹੈ ਜਿਹੜੀ ਉਹ ਜਿਹੜੀ ਪਿਤਰੀ ਪਾਰਟੀ ਹੈ ਉਹਦੇ 'ਚ ਜਾਣ ਦੀ ਜ਼ਿਆਦਾ ਹੈ।
ਦੂਜੇ ਪਾਸੇ ਜੇ ਗੱਲ ਕਰੀਏ ਉਪਕਾਰ ਸਿੰਘ ਸੰਧੂ ਦੀ, ਤੇ ਉਪਕਾਰ ਸਿੰਘ ਸੰਧੂ ਨੇ ਵੀ ਜਿਹੜਾ ਪਹਿਲਾਂ ਜ਼ੋਰ ਲਾਇਆ ਆਮ ਆਦਮੀ ਪਾਰਟੀ 'ਚ ਜਾਣ ਨੂੰ, ਬੜੀ ਇਹਨੇ ਉਹਨਾਂ ਦੀ ਖੁਸ਼ਾਮਦ ਕੀਤੀ, ਬੜੀ ਚਾਂਦਮਾਰੀ ਕੀਤੀ ਕਿ ਆਮ ਆਦਮੀ ਪਾਰਟੀ ਮੇਰੇ ਵਿਚਾਰਾਂ ਦੇ ਹਾਣ ਦੀ ਆ, ਆਮ ਆਦਮੀ ਪਾਰਟੀ ਇੱਕ ਤਬਦੀਲੀ ਲਿਆ ਸਕਦੀ ਹੈ, ਬੜੇ ਆਪਣੇ ਪੱਧਰ ਤੇ ਵਿਅਕਤ ਕਹੀ ਜਾਂਦਾ ਸੀ। ਮੁੜ ਕੇ ਜਦੋਂ ਉਹਨਾਂ ਨੇ ਇਹਦੀ ਖੁਰਲੀ 'ਚ ਕੋਈ ਬਹੁਤਾ ਘਾਹ ਨਹੀਂ ਪਾਇਆ, ਫਿਰ ਆਖਣ ਲੱਗ ਪਿਆ ਕਿ ਇਹਨਾਂ ਨੇ ਤੇ ਮੇਰੇ ਤੋਂ ਵੀ ਇੱਕ ਵਾਰੀ 2 ਲੱਖ ਰੁਪਈਆ ਲੈ ਲਿਆ ਸੀ, ਕੋਈ ਰਸੀਦ ਨਹੀਂ ਦਿੱਤੀ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਕੋਈ ਪਾਰਟੀ ਹੈ। ਮੁੜ ਕੇ ਇੱਧਰ ਨੂੰ ਚੱਲ ਪਿਆ ਸੀ। ਪਰ ਹੁਣ ਹੌਲੀ ਹੌਲੀ ਉਪਕਾਰ ਸਿੰਘ ਸੰਧੂ ਨੇ ਇੱਧਰ ਆਪਣਾ ਰਾਹ ਬਣਾ ਲਿਆ। ਅੱਜ ਦੋਨੇ ਹੀ ਉਪਕਾਰ ਸਿੰਘ ਸੰਧੂ ਤੇ ਇੰਦਰਵੀਰ ਬੁਲਾਰੀਆ ਦਿੱਲੀ ਦੇ ਵਿੱਚ ਕੈਪਟਨ ਦੇ ਨਾਲ ਤੇ ਬੀਬੀ ਆਸ਼ਾ ਕੁਮਾਰੀ ਦੇ ਨਾਲ ਖੜੇ ਸਨ। ਉੱਥੋਂ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਨੇ ਆਪਣੀ ਗੋਟੀ ਹੈ ਜਿਹੜੀ ਫਿੱਟ ਕਰ ਲਈ। ਉਪਕਾਰ ਸਿੰਘ ਸੰਧੂ ਦਾ ਪਿਛੋਕੜ ਜਿਹੜਾ ਮਟੀਆ ਪਿੰਡ ਦਾ ਹੈ, ਇਹਦਾ ਚਾਚਾ ਸੀਗਾ ਜਿਹੜਾ ਮੋਹਨ ਸਿੰਘ, ਬੜਾ ਧਾਕੜ ਕਾਲੀ ਲੀਡਰ ਸੀ ਪੁਰਾਣਾ। ਇਹਦਾ ਭਰਾ ਸੀਗਾ ਜਿਹੜਾ ਉਹ ਪਿੰਡਰਾਂ ਵਾਲੇ ਹੋਰਾਂ ਦੇ ਨਜ਼ਦੀਕੀ ਸੀਗਾ। ਸੋ ਇਹਦਾ ਤੇ ਪਿਛੋਕੜ ਹੈ ਜਿਹੜਾ ਉਹ ਕਾਲੀ ਸੀ, ਪਰ ਬੁਲਾਰੀਆ ਸਾਹਿਬ ਦਾ ਪਿਛੋਕੜ ਜਿਹੜਾ ਕਾਂਗਰਸੀ ਸੀ। ਸੋ ਹੁਣ ਦੋਨਾਂ ਦਾ ਜਿਹੜਾ ਅੱਜ ਦਾ ਕਹਿ ਲਈਏ ਕਿ ਪ੍ਰੈਜ਼ੈਂਟ ਆ, ਉਹ ਦੋਨਾਂ ਦਾ ਕਾਂਗਰਸੀ ਹੋ ਗਿਆ। ਹੁਣ ਇਹ ਪ੍ਰੈਜ਼ੈਂਟ ਅੱਗੇ ਫਿਊਚਰ ਦੇ ਵਿੱਚ ਕਿਸ ਤਰ੍ਹਾਂ ਦਾ ਰਹੇਗਾ, ਲਾਭ ਵਾਲਾ ਰਹੇਗਾ, ਹਾਨੀ ਵਾਲਾ ਰਹੇਗਾ, ਸਮਾਂ ਦੱਸੇਗਾ। ਪਰ ਇੱਕ ਚੀਜ਼ ਜਿਹੜੀ ਹੈ ਉਹ ਰਹਿ ਕੇ ਉੱਠਦੀ ਹੈ ਕਿ ਜਦੋਂ ਉਪਕਾਰ ਸਿੰਘ ਸੰਧੂ ਮਜੀਠੀਆ ਸਾਹਿਬ ਦੇ ਬੜਾ ਨਜ਼ਦੀਕ ਹੁੰਦਾ ਸੀ ਤੇ ਉਹਦੇ ਕਹਿਣ ਤੇ ਬੇਅਦਬੀਆਂ ਦੇ ਮਾਮਲੇ 'ਚ ਇਹਨਾਂ ਨੇ ਅਸਤੀਫਾ ਵੀ ਦੇ ਦਿੱਤਾ ਸੀਗਾ। ਮੁੜ ਕੇ ਆਪ ਪਾਰਟੀ 'ਚ ਵੀ ਆ ਗਿਆ, ਪਰ ਉਹ ਗੱਲ ਨਹੀਂ ਬਣੀ ਤੇ ਫਿਰ ਉਬਲਦਾ ਬੁਲਾਉਂਦਾ ਦੂਜੇ ਪਾਸੇ ਆ ਗਿਆ। ਇਹਨੇ ਇੱਕ ਵਾਰੀ ਬੀਬੀ ਸਿੱਧੂ ਪ੍ਰਤੀ ਉਹ ਸ਼ਬਦਾਵਲੀ ਵਰਤੀ ਸੀ, ਐਡੀ ਭੈੜੀ ਸ਼ਬਦਾਵਲੀ ਵਰਤੀ ਸੀ ਕਿ ਕੋਈ ਬੰਦਾ ਖਬਰ ਦੇ ਵਿੱਚ ਪੱਤਰਕਾਰ ਲਿਖਦਿਆਂ ਨੂੰ ਵੀ ਸ਼ਰਮ ਆਉਂਦੀ ਤੇ ਬੋਲਦਿਆਂ ਨੂੰ ਵੀ ਸ਼ਰਮ ਆਉਂਦੀ। ਉਹ ਸ਼ਬਦ ਬੋਲਿਆ ਸੀ, ਜੇਕਰ ਕੱਲ ਨੂੰ ਇਹ ਸਿੱਧੂ ਪਰਿਵਾਰ ਵੀ ਕਾਂਗਰਸ ਦੇ ਵਿੱਚ ਆ ਜਾਂਦਾ ਹੈ ਤੇ ਫਿਰ ਉਸ ਹਾਲਾਤ ਦੇ ਵਿੱਚ ਇਹ ਕਿਸ ਤਰ੍ਹਾਂ ਜੁੜ ਬੈਠਣਗੇ, ਉਹ ਵੇਖਣ ਵਾਲਾ ਹੋਏਗਾ ਦ੍ਰਿਸ਼। ਜੀ ਜੀ ਬਿਲਕੁਲ। ਤੁਹਾਡੇ ਕਹਿਣ ਦੇ ਮੁਤਾਬਕ ਕਿ ਇੱਥੇ ਕੁਰਸੀ ਦੇ ਯੁੱਧ ਵਿੱਚ ਬਹੁਤ ਕੁਝ ਚੱਲਦਾ ਹੈ। ਤੇ ਅੱਗੇ ਆਪਾਂ ਸੁਸ਼ਮਾ ਸਵਰਾਜ ਦੀ ਗੱਲ ਕਰਦੇ ਹਾਂ ਕਿ ਉਸਨੇ ISIL ਵੱਲੋਂ ਅਗਵਾ ਕੀਤੇ ਗਏ ਭਾਰਤੀਆਂ ਦੇ ਪਰਿਵਾਰਾਂ ਨਾਲ ਕੀਤੀ ਮੁਲਾਕਾਤ। ਇਹ ਸੁਸ਼ਮਾ ਸਵਰਾਜ ਜਿਹੜੀ ਹੈ ਉਹ ਵਿਦੇਸ਼ ਮੰਤਰੀ ਹੈ ਸਾਡੀ ਇੱਥੋਂ ਦੀ ਬੀਬੀ ਹੈ ਜਿਹੜੀ, ਇਹ ਉਹੀ ਪਰਿਵਾਰਾਂ ਨਾਲ ਮਿਲ ਰਹੀ ਹੈ ਜਿਹੜੇ ਪਰਿਵਾਰਾਂ ਦੇ ਨਾਲ ਅੱਗੇ ਸਾਲ ਦੇ ਵਿੱਚ 1-2 ਵਾਰੀ ਇਹ ਮਿਲ ਲੈਂਦੀ ਹੈ। ਇਹ ਉਹੀ ਪਰਿਵਾਰ ਆ ਜਿਹੜੇ 39 ਪੰਜਾਬ ਦੇ ਪਰਿਵਾਰ ਹੈ ਜਿਨ੍ਹਾਂ ਦੇ ਆਪਣੇ ਘਰਾਂ ਦੇ ਲਾਲ ਆ ਜਿਹੜੇ ਉਹ ਇਰਾਕ ਦੇ ਵਿੱਚ ਜਾ ਕੇ ਗੁੰਮ ਹੋ ਗਏ। ਲੈਣ ਰਿਜ਼ਕ ਗਏ ਸਨ ਪਰ ਪਰਤੇ ਨਹੀਂ, ਉਹ ਆਪਣਾ ਰਿਜ਼ਕ ਜਿਹੜਾ ਸੀਗਾ ਕਮਾਉਣ ਗਏ ਸੀ, ਪਰ ਕਮਾਏ ਤੇ ਸਾਰੀ ਜ਼ਿੰਦਗੀ ਦੇ ਜਿਹੜੇ ਪਿਛਲਿਆਂ ਲਈ ਪਛਤਾਵੇ ਤੇ ਆਪਣੇ ਲਈ ਪਤਾ ਨਹੀਂ ਉਹਨਾਂ ਨੇ ਕੀ ਖੱਟਿਆ। ਖੈਰ ਇਹ ਜਿਹੜਾ ਮਸਲਾ ਹੈ ਮੇਰੇ ਖਿਆਲ ਦੇ ਨਾਲ ਲਗਭਗ 2-2.5 ਸਾਲ ਹੀ ਹੋ ਚੱਲੇ ਆ। ਇਸ ਮਸਲੇ ਨੂੰ ਅੱਜ ਤੱਕ ਉਹ ਰਵਾਨਗੀ ਨਹੀਂ ਮਿਲੀ ਜੋ ਕੇਰਲ ਦੀਆਂ ਨਰਸਾਂ ਦੇ ਮਾਮਲੇ 'ਚ ਜਿਸ ਰਵਾਨਗੀ ਦੇ ਨਾਲ ਕੰਮ ਕੀਤਾ ਗਿਆ, ਜਿਸ ਤਰ੍ਹਾਂ ਯਮਨ ਦੇ ਵਿੱਚ ਕ੍ਰਾਈਸਿਸ ਆਇਆ, ਜਿਸ ਤਰ੍ਹਾਂ ਉੱਥੋਂ ਭਾਰਤੀ ਕੱਢੇ ਗਏ, ਹੋਰ ਜਿਹੜੇ ਇਸ ਤਰ੍ਹਾਂ ਦੇ ਦੇਸ਼ ਸੀ ਗੜਬੜੀ ਵਾਲੇ, ਜਿੰਨੀ ਜਲਦੀ ਉੱਥੋਂ ਬਚਾਏ ਗਏ ਲੋਕ, ਉਹ ਏਅਰਲਿਫਟ ਕੀਤੇ ਗਏ। ਕਈ ਮਸਲਿਆਂ ਦੇ ਵਿੱਚ ਉਨੀ ਤੇਜ਼ੀ ਇਸ ਮਸਲੇ ਦੇ ਵਿੱਚ ਕਿਉਂ ਨਹੀਂ ਵਿਖਾਈ ਵਿਦੇਸ਼ ਮੰਤਰਾਲੇ ਨੇ, ਇਹ ਤੇ ਬੀਬੀ ਸੁਸ਼ਮਾ ਸਵਰਾਜ ਆਪ ਹੀ ਦੱਸੇਗੀ। ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਕਿ ਕੇਂਦਰ ਸਰਕਾਰ ਨੇ ਹੁਣ ਤੱਕ ਇਸ ਮਸਲੇ 'ਚ ਪ੍ਰੋਗਰੈਸ ਕੀ ਕੀਤੀ ਹੈ, ਕਿਉਂਕਿ ਜਦੋਂ ਵੀ ਸਵਾਲ ਉੱਠਦਾ ਉਦੋਂ ਹੀ ਬੀਬੀ ਸੁਸ਼ਮਾ ਸਵਰਾਜ ਕਹਿ ਦਿੰਦੀ ਹੈ ਕਿ ਸਾਡੇ ਨਾਲ ਜੀ ਗੱਲਬਾਤ ਉਹਨਾਂ ਦੀ ਚੱਲਦੀ ਪਈ ਹੈ, ਉਹ ਸੁਰੱਖਿਅਤ ਨੇ, ਜਲਦੀ ਅਸੀਂ ਕੱਢ ਲਵਾਂਗੇ। ਜੇ ਫਿਰ 6 ਮਹੀਨਿਆਂ ਬਾਅਦ ਮੁੱਦਾ ਉੱਠਦਾ ਜੀ ਉਹ ਠੀਕ ਠਾਕ ਨੇ, ਬਸ ਠੀਕ ਠਾਕ ਨੇ। ਸੋ ਇਹ ਨਹੀਂ ਦੱਸਦੇ ਪਏ ਕਿ ਜੇ ਉਹ ਠੀਕ ਠਾਕ ਨੇ, ਜੇ ਤੁਹਾਨੂੰ ਪਤਾ ਹੈ ਕਿ ਉਹ ਠੀਕ ਠਾਕ ਨੇ, ਫਿਰ ਘੱਟੋ ਘੱਟ ਇਹ ਤੇ ਦੱਸੋ ਉਹ ਠੀਕ ਠਾਕ ਹੈ ਕਿੱਥੇ ਨੇ। ਜੇ ਉਹ ਠੀਕ ਠਾਕ ਨੇ, ਜੇ ਤੁਹਾਨੂੰ ਪਤਾ ਉਹ ਕਿੱਥੇ ਨੇ, ਤੇ ਫਿਰ ਤੁਸੀਂ ਇਹ ਵੀ ਦੱਸੋ ਕਿ ਜੇਕਰ ਕੇਰਲ ਵਾਲੀਆਂ ਜਿਹੜੀਆਂ ਨਰਸਾਂ ਸਨ ਉਹ ਤੇ ਹੈ ਵੈਸੇ ਸਾਡੀਆਂ ਧੀਆਂ ਭੈਣਾਂ ਨੇ, ਉਹਨਾਂ ਦੇ ਨਾਲ ਕੋਈ ਵਿਤਕਰਾ ਨਹੀਂ, ਕਿ ਜੇਕਰ ਉਹਨਾਂ ਨੂੰ ਇਹੋ ਜਿਹੇ ਹਾਲਾਤਾਂ 'ਚੋਂ ਲਿਆਂਦਾ ਜਾ ਸਕਦਾ, ਫਿਰ ਤੁਸੀਂ ਅੱਜ ਤੱਕ ਇਹਨਾਂ ਮਾਮਲਿਆਂ ਦੇ ਵਿੱਚ ਕਿਉਂ ਨਹੀਂ ਤੇਜ਼ੀ ਵਿਖਾਈ, ਕਿਉਂ ਨਹੀਂ ਤੁਸੀਂ ਨਤੀਜੇ ਤੇ ਪਹੁੰਚੇ? ਦੱਸੋ ਤੇ ਸਹੀ ਕਾਰਨ ਕੀ ਹੈ। ਤੇ ਜੇ ਤੁਸੀਂ ਗੱਲਬਾਤ ਕਰਦੇ ਹੋ, ਕਿੱਥੋਂ ਕੁ ਤੱਕ ਤੁਹਾਡੀ ਗੱਲ ਗਈ ਹੈ, ਉਹ ਜਨਤਕ ਤੇ ਕਰੋ, ਇਹਨਾਂ ਦੇ ਵਾਰਸਾਂ ਨੂੰ ਦੱਸੋ ਤੇ ਸਹੀ ਕਿ ਤੁਹਾਡੀਆਂ ਕੋਸ਼ਿਸ਼ਾਂ ਕੀ ਨੇ ਤੇ ਉਹਨਾਂ ਨੇ ਹਾਲੇ ਤੱਕ ਕੀ ਰੰਗ ਵਿਖਾਇਆ। ਮਸਲਾ ਇਹ ਹੈ ਕਿ ਇੱਕ ਮੁੰਡਾ ਇੱਥੇ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਦੇ ਨਾਲੋਂ
ਬਚ ਕੇ ਆਉਣ ਦਾ ਦਾਅਵਾ ਕਰਦਾ ਹਰਜੀਤ ਮਸੀਹ ਕੁਝ ਸਮਾਂ ਪਹਿਲਾਂ ਉਹ ਮੀਡੀਆ ਦੇ ਸਾਹਮਣੇ ਆਇਆ ਸੀ। ਉਹਨੇ ਕਿਹਾ ਸੀਗਾ ਕਿ ਉਹ ਜਿਹੜੇ ਮੇਰੇ ਨਾਲ ਦੇ ਸੀਗੇ ਮੇਰੀਆਂ ਅੱਖਾਂ ਦੇ ਸਾਹਮਣੇ ਮਾਰ ਦਿੱਤੇ ਗਏ। ਪਰ ਬਾਵਜੂਦ ਇਸ ਦੇ ਕਿ ਹਰਜੀਤ ਮਸੀਹ ਨੇ ਇਹ ਗੱਲ ਆਖ ਦਿੱਤੀ, ਨਾ ਤੇ ਸਾਡਾ ਵਿਦੇਸ਼ ਮੰਤਰਾਲਾ ਉਹ ਮੰਨਿਆ ਤੇ ਨਾ ਹੀ ਉਹਨਾਂ ਦੇ ਘਰ ਦੇ ਮੰਨਣ ਨੂੰ ਤਿਆਰ ਸੀ। ਉਹਨਾਂ ਨੇ ਤੇ ਇਸ ਭਾਣੇ ਨੂੰ ਮੰਨਣਾ ਕੀ ਸੀ, ਪਰ ਵਿਦੇਸ਼ ਮੰਤਰਾਲਾ ਸੀਗਾ ਜਿਹੜਾ ਉਹ ਵੀ ਨਹੀਂ ਮੰਨਿਆ ਕਿ ਹਰਜੀਤ ਮਸੀਹ ਝੂਠ ਬੋਲਦਾ। ਪਰ ਹਰਜੀਤ ਮਸੀਹ ਦਾ ਵੀ ਨਹੀਂ ਪਤਾ ਲੱਗਿਆ ਉਸ ਤੋਂ ਬਾਅਦ ਕਿ ਉਹ ਕਿੱਥੇ ਗਿਆ, ਕਿੱਧਰ ਗਿਆ, ਉਹ ਕਿਉਂ ਨਹੀਂ ਬਾਅਦ ਦੇ ਵਿੱਚ ਸਾਹਮਣੇ ਆਇਆ, ਤੇ ਨਾ ਹੀ ਇਹ ਪਤਾ ਲੱਗਿਆ ਕਿ ਵਿਦੇਸ਼ ਮੰਤਰਾਲਾ ਕਿਸ ਬਿਨਾਂ ਤੇ ਕਹਿੰਦਾ ਸੀ ਕਿ ਹਰਜੀਤ ਮਸੀਹ ਝੂਠ ਬੋਲਦਾ। ਉਹਨੇ ਇਹ ਵੀ ਸਾਬਤ ਨਹੀਂ ਕੀਤਾ ਕਿ ਆਹ ਸਾਡੇ ਕੋਲ ਸਬੂਤ ਹੈ ਜਿਹਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਹਰਜੀਤ ਮਸੀਹ ਝੂਠ ਬੋਲਦਾ। ਜੀ ਅੱਜ ਤੇ ਅੱਗੇ ਆਪਾਂ ਇੱਕ ਹੋਰ ਗੱਲ ਕਰਦੇ ਹਾਂ ਘੁਟਾਲਿਆਂ ਦੀ, ਕਿ ਜਿਹੜੇ ਪੰਜਾਬ ਸਰਕਾਰ ਦੇ ਘੁਟਾਲੇ ਆ, ਤੇ ਕਾਂਗਰਸ ਪਹਿਲਾਂ ਤਾਂ ਜੀ ਬੋਲੀ ਨਹੀਂ 9.5 ਸਾਲ, ਪਰ ਹੁਣ ਜਿਹੜੇ ਅਖੀਰਲੇ ਕੁਝ ਕੁ ਮਹੀਨੇ ਰਹਿੰਦੇ ਆ ਇਸ ਦੇ ਵਿੱਚ ਇਹ ਵੀ ਮੋਰਚੇ ਖੋਲ ਰਹੇ ਆ। ਇਹਨਾਂ ਨੇ ਹੁਣ ਅਨਾਜ ਘੁਟਾਲੇ ਦੇ ਖਿਲਾਫ ਬਾਦਲਾਂ ਸਰਕਾਰ ਮੋਰਚਾ ਖੋਲਿਆ। ਕਾਂਗਰਸ ਨੇ ਵੀ ਖੋਲ ਦਿੱਤਾ ਤੇ ਆਮ ਆਦਮੀ ਪਾਰਟੀ ਨੇ ਵੀ ਖੋਲ ਦਿੱਤਾ। ਵੈਸੇ ਤੇ ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਦੇ ਵਿੱਚ ਇੱਕ ਬਹੁਤ ਵੱਡਾ ਪ੍ਰਦਰਸ਼ਨ ਵੀ ਕੀਤਾ ਸੀ, ਪਰ ਉਹਦੇ 'ਚ ਖੱਟੀ ਬਾਦਲ ਸਾਹਿਬ ਜ਼ਿਆਦਾ ਖੱਟ ਗਏ ਸਨ, ਘਾਟਾ ਇਹਨਾਂ ਨੂੰ ਜ਼ਿਆਦਾ ਪਾ ਗਏ ਸੀ ਕਿ ਉਹਨਾਂ ਦੀ ਚੁਸਤ ਚਲਾਕੀ ਹੈ ਜਿਹੜੀ ਭਾਰੀ ਪੈ ਗਈ ਸੀ। ਪਰ ਉਦੋਂ ਇਹ ਦੱਸਦੇ ਸਨ 12,000 ਕਰੋੜ ਦਾ ਘੁਟਾਲਾ। ਪਰ ਹੁਣ ਗੁਰਪ੍ਰੀਤ ਸਿੰਘ ਵੜੈਚ ਜਿਹੜੇ ਹੁਣੇ ਵੜੈਚ ਬਣੇ, ਕਦੇ ਕੁਗੀ ਹੋਇਆ ਕਰਦੇ ਸਨ, ਉਹ ਕਹਿੰਦੇ ਆ ਕਿ 31,000 ਕਰੋੜ ਰੁਪਏ ਦਾ ਹੁਣ ਜਿਹੜਾ ਲੋਨ ਲਿਆ ਜਾ ਰਿਹਾ ਹੈ ਉਸ ਅਨਾਜ ਘੁਟਾਲੇ ਨੂੰ ਲੁਕਾਉਣ ਲਈ, ਯਾਨੀ ਲੋਨ ਲੈ ਕੇ ਉਸ ਘੁਟਾਲੇ ਨੂੰ ਛੁਪਾਇਆ ਜਾ ਰਿਹਾ। ਉਹ ਕਹਿੰਦੇ ਕਿ ਅਸੀਂ ਉਦੋਂ ਝਟਕਾ ਜਿਹਾ ਅੰਦਾਜ਼ਾ ਲਾਇਆ ਸੀ ਕਿ 12,000 ਕਰੋੜ ਦਾ ਹੈ, ਪਰ ਗੜਬੜੀ ਹੈ ਜਿਹੜੀ ਉਹ 31,000 ਕਰੋੜ ਦੀ ਹੈ ਤੇ ਇਸ ਤੋਂ ਵੀ ਵੱਡੀ ਹੋ ਸਕਦੀ ਹੈ। ਇਸੇ ਮੁਤਲਕ ਹੀ ਜਿਹੜੇ ਚਰਨਜੀਤ ਸਿੰਘ ਚੰਨੀ ਵਿਰੋਧੀ ਧਿਰ ਦੇ ਨੇਤਾ, ਅੱਜ ਉਹਨਾਂ ਨੇ ਵੀ ਅਸਤੀਫੇ ਦੀ ਮੰਗ ਕੀਤੀ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਹੈ ਜਿਹੜੇ ਆਦੇਸ਼ ਪ੍ਰਤਾਪ ਸਿੰਘ ਕੈਰੋ, ਸਿਵਲ ਤੇ ਖੁਰਾਕ ਸਪਲਾਈ ਮੰਤਰੀ ਹੈ ਜਿਹੜੇ, ਕਿ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਇਸ ਮਾਮਲੇ ਦੇ ਵਿੱਚ। ਇਹ ਮਾਮਲਾ ਅਸਲ ਦੇ ਵਿੱਚ ਇਹਨਾਂ ਲੀਡਰਾਂ ਨੇ ਨਹੀਂ ਸੀ ਚੁੱਕਿਆ। ਇਹ ਮਾਮਲਾ ਉਦੋਂ ਸੁਰਖੀਆਂ 'ਚ ਆਇਆ ਜਦੋਂ ਕੈਗ ਦੀ ਰਿਪੋਰਟ ਆਈ ਸੀਗੀ। ਕੈਗ ਦੀ ਰਿਪੋਰਟ ਦੇ ਵਿੱਚ ਇਹ ਖੁਲਾਸਾ ਹੋਇਆ ਸੀਗਾ ਕਿ ਅਨਾਜ ਦੀ ਜਿਹੜੀ ਟਰਾਂਸਪੋਰਟੇਸ਼ਨ ਹੋਈ ਹੈ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਵਾਹਨ ਆ ਉਹ ਚੈੱਕ ਕੀਤੇ ਗਏ, ਜਿਹੜੇ ਉਹਨਾਂ ਦੇ ਨੰਬਰ ਇਹਨਾਂ ਨੇ ਦਰਜ ਕੀਤੇ ਸਨ। ਕੋਈ ਸਕੂਟਰ ਦਾ ਨੰਬਰ ਸੀ, ਕੋਈ ਮੋਪੜ ਦਾ ਨੰਬਰ ਸੀ, ਕੋਈ ਲੂਨਾ ਦਾ ਨੰਬਰ ਸੀ, ਕੋਈ ਐਕਟਿਵਾ ਦਾ ਨੰਬਰ ਸੀ, ਯਾਨੀ ਉਹਨਾਂ ਨੂੰ ਟਰੱਕ ਬਣਾ ਕੇ ਇਹਨਾਂ ਨੇ ਉਹ ਟਰਾਂਸਪੋਰਟੇਸ਼ਨ 'ਚ ਗੜਬੜੀ ਕੀਤੀ। ਫਿਰ ਉੱਥੋਂ ਗੱਲ ਨਿਕਲਦੀ ਇਹ ਵੀ ਆਈ ਕਿ ਸਟਾਕ ਦੇ ਵਿੱਚ ਵੀ ਗੜਬੜੀ ਹੈ। ਫਿਰ ਇਹ ਅੰਕੜਾ ਜਿਹੜਾ ਵੱਧਦਾ ਹੀ ਕਿਉਂਕਿ ਪਹਿਲਾਂ ਇਹ 3,000 ਕਰੋੜ ਦਾ ਟਰਾਂਸਪੋਰਟੇਸ਼ਨ ਦਾ ਗੜਬੜ ਝਾਲਾ ਸਾਹਮਣੇ ਆਉਂਦਾ ਪਿਆ ਸੀ। ਫਿਰ ਹੌਲੀ ਵੱਧ ਕੇ 12,000 ਕਰੋੜ ਤੱਕ ਚਲੇ ਗਿਆ। ਪਰ ਹੁਣ ਦੱਸਦੇ ਇਹ ਹੈ ਕਿ ਸਰਕਾਰ ਨੇ 31,000 ਕਰੋੜ ਦਾ ਇੱਕ ਨਵਾਂ ਲੋਨ ਲੈ ਲਿਆ। ਪਰ ਇਹਨਾਂ ਦੇ ਸਿਆਸੀ ਵਿਰੋਧੀਆਂ ਦਾ ਇਹ ਤਰਕ ਹੈ ਕਿ ਇਹ ਲੋਨ ਹੈ ਜਿਹੜਾ ਇਹ ਚੋਰੀ ਨੂੰ ਲੁਕਾਉਣ ਲਈ ਲਿਆ ਗਿਆ। ਵੈਸੇ ਇਸ ਗੱਲ ਦੇ ਵਿੱਚ, ਇਸ ਦਲੀਲ ਦੇ ਵਿੱਚ ਵਜਨ ਜਾਪਦਾ ਹੈ, ਕਿਉਂਕਿ ਦੇਖੋ ਆਮ ਤੌਰ ਤੇ ਪਿਛਲੀ ਵਾਰੀ ਅਸੀਂ ਵੇਖਿਆ ਕਿ ਜਿਹੜੀ CCL ਮਿਲਣੀ ਸੀ, ਕੈਸ਼ ਕ੍ਰੈਡਿਟ ਲਿਮਟ, ਜਿਹੜੀ ਸਾਡੀ ਕਣਕ ਦੀ ਖਰੀਦ ਵੇਲੇ ਸਾਡੇ ਸੂਬੇ ਦਾ ਹੱਕ ਸੀ, ਉਹ ਰੋਕ ਲਈ ਗਈ ਸੀ। ਤੇ 31,000 ਕਰੋੜ ਦਾ ਲੋਨ, ਇੱਕ ਪੱਤਰ ਲਿਖਿਆ ਇਹਨਾਂ ਨੇ, ਜੋ ਇਹ ਇਲਜ਼ਾਮ ਲਾ ਰਹੇ ਆ ਆਮ ਆਦਮੀ ਪਾਰਟੀ ਵਾਲੇ, ਕਿ ਇੱਕ ਪੱਤਰ ਲਿਖਿਆ ਇਹਨਾਂ ਨੇ ਕਿ 31,000 ਕਰੋੜ ਦਾ ਲੋਨ ਚਾਹੀਦਾ। ਉਹ ਕਹਿੰਦੇ ਚੱਕੋ ਜੀ, ਹੁਣ ਜਿਹਦੀ ਵਿਆਜ ਆ 3,250 ਕਰੋੜ, 3,250 ਜਿਹੜਾ ਕਰੋੜ ਰੁਪਈਆ ਇਹਨਾਂ ਨੇ ਵਾਪਸ ਕਰਿਆ ਕਰਨਾ, 3,250 ਕਰੋੜ ਹਰੇਕ ਸਾਲ ਦੇ ਵਿੱਚ। ਸੋ ਇਹ ਇੱਕ ਬਹੁਤ ਵੱਡੀ ਰਕਮ ਹੈ ਜਿਹੜੀ ਇੱਕ ਪੱਤਰ ਤੇ ਦੇ ਦਿੱਤੀ ਉਸ ਸਰਕਾਰ ਨੇ, ਜਿਹਨੇ ਕਿਸਾਨਾਂ ਦੀ ਜਿਹੜੀ ਰਕਮ ਸੀ ਉਹ ਰਵਾ ਕੇ ਮੋੜੀ। CCL ਹੀ ਨਹੀਂ ਕਦੇ ਇੰਨੀ ਦੇਤੀ, ਕਦੇ ਇੰਨੀ ਦੇਤੀ। ਸੋ ਇਸ ਮਾਮਲੇ ਦੇ ਵਿੱਚ ਕੁਛ ਨਾ ਕੁਛ ਤਾਂ ਗੜਬੜ ਹੈ। ਪਰ ਕੈਗ ਦੀਆਂ ਰਿਪੋਰਟਾਂ ਨੇ ਤੇ ਅੱਗੇ ਬਹੁਤ ਸਾਰੀਆਂ ਗੜਬੜੀਆਂ ਜਿਹੜੀਆਂ ਉਜਾਗਰ ਕੀਤੀਆਂ ਨੇ। ਕਾਲਜਾਂ ਦੇ ਵਿੱਚ ਜੋ ਘਪਲੇ ਹੁੰਦੇ ਵਜ਼ੀਫਿਆਂ ਦੇ ਨਾਂ ਤੇ, ਉਹ ਦੂਜੇ ਪਾਸੇ ਜੋ ਅਸਲਾ ਖਰੀਦਿਆ ਗਿਆ ਸੀ ਪੰਜਾਬ ਪੁਲਿਸ ਲਈ, ਉਹ ਡਰੇਨਜ ਵਿਭਾਗ ਦਾ ਬਹੁਤ ਸਾਰਾ ਉਹਨਾਂ ਨੇ ਇਹਨਾਂ ਦਾ ਚਿੱਠਾ ਜਿਹੜਾ ਉਹ ਅੱਗੇ ਫਰੋਲਿਆ ਹੋਇਆ। ਪਰ ਅੰਤ ਨੂੰ ਕੀ ਹੈ, ਬਣਦਾ ਕੁਛ ਨਹੀਂ, ਲੈ ਦੇ ਕੇ ਬਸ 4 ਦਿਨਾਂ ਦਾ ਰੋਣਾ ਧੋਣਾ ਹੈ। ਉਸ ਤੋਂ ਬਾਅਦ ਫਿਰ ਸ਼ਾਂਤੀ ਹੋ ਜਾਂਦੀ ਹੈ। ਬਸ ਫਿਰ ਉਹ ਮੁੜ ਕੇ ਉਹੀ ਘੁਆੜਾ ਚੱਲ ਪੈਂਦਾ। ਹੁਣ ਵੇਖਣਾ ਇਹ ਹੋਏਗਾ ਕਿ ਉਸ ਮੌਕੇ ਤੇ ਜਦੋਂ ਇਲੈਕਸ਼ਨ ਹੈ ਜਿਹੜਾ ਬਿਲਕੁਲ ਸਿਰ ਤੇ ਆ ਗਿਆ ਸੂਬੇ ਦੇ, ਕਿ ਇਸ
ਥੋੜੇ ਜਿਹੇ ਸਮੇਂ ਦੇ ਅੰਦਰ ਕੀ ਇਸ ਵਾਰੀ ਇਸ ਘੁਟਾਲੇ ਦੀ ਸਹੀ ਸਥਿਤੀ ਹੈ ਜਿਹੜੀ ਉਹ ਲੋਕਾਂ ਦੇ ਸਾਹਮਣੇ ਆ ਸਕੇਗੀ? ਜੀ ਬਹੁਤ ਬਹੁਤ ਧੰਨਵਾਦ ਮੈਂਟੂ ਗੁਰਸਰੀਆ ਜੀ। ਸ਼ੁਕਰੀਆ। ਸਰੋਤਿਓ, ਇਹ ਸਨ ਮੈਂਟੂ ਗੁਰਸਰੀਆ ਜੋ ਸਾਡੇ ਨਾਲ ਜੁੜਦੇ ਨੇ ਅਤੇ ਦੱਸਦੇ ਨੇ ਜੋ ਹੈਡਲਾਈਨਸ ਹੁੰਦੀਆਂ ਉਹ ਖਬਰਾਂ ਕਿਸ ਤਰ੍ਹਾਂ ਉਹਨਾਂ ਦੇ ਪਿੱਛੇ ਕੀ ਹੁੰਦਾ ਹੈ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।